ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 24 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀਆਂ ਹਾਸਲ ਕਰਨੀਆਂ ਹੈ ਤਾਂ ਉਸ ਦੇ ਲਈ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਆ ਬਣਿਆ ਹੋਇਆ ਵੀ ਜਿਹੜੇ ਪ੍ਰਵਾਸੀ ਆ, ਭਈਏ ਆ ਉੱਥੇ, ਉਹਨਾਂ ਨੂੰ ਉੱਥੇ ਰਹਿਣ ਦੇ ਲਈ ਵੀ ਰੱਖਣੇ ਚਾਹੀਦੇ ਜਾਂ ਨਹੀਂ। ਤੇ ਬਹੁਤ ਸਾਰੇ ਅਮਰੀਕਾ ਵਸਦੇ ਪੰਜਾਬੀ ਵੀ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰਦੇ ਹੈਗੇ ਆ ਵੀ ਅਸੀਂ ਵੀ ਇੱਥੇ ਪ੍ਰਵਾਸੀ ਆ ਜੀ, ਅਲਾਓ ਹੋਣਾ ਚਾਹੀਦਾ। ਤੁਹਾਨੂੰ ਅਮਰੀਕਾ ਦੀ ਹੀ ਸਟੇਟ ਫਲੋਰੀਡਾ ਦੀ ਜਾਣਕਾਰੀ ਦੱਸਦੇ ਜਾਈਏ। ਫਲੋਰੀਡਾ ਨੇ ਇੱਕ ਪ੍ਰੋਪਰਟੀ ਲਾ, ਨਵਾਂ ਲਾਅ ਪਾਸ ਕਰ ਦਿੱਤਾ, ਜਿੱਦਾਂ ਇੰਡੀਆ ਦੇ ਵਿੱਚ ਬਾਕੀ ਸਟੇਟਾਂ 'ਚ ਪੰਜਾਬ ਤੋਂ ਬਿਨਾਂ। ਇਸ ਲਾਅ ਦੇ ਮੁਤਾਬਕ ਕੋਈ ਵੀ ਚਾਈਨੀਜ਼ ਸਿਟੀਜ਼ਨ ਫਲੋਰੀਡਾ ਦੇ ਵਿੱਚ ਪ੍ਰੋਪਰਟੀ ਨਹੀਂ ਖਰੀਦ ਸਕੂਗਾ 10 ਮੀਲ ਦਾ ਜੋ ਏਰੀਆ ਹੈ ਜਿੱਥੇ ਕੋਈ ਵੀ ਮਿਲਟਰੀ ਦੀ ਇੰਸਟਾਲੇਸ਼ਨ ਆ, ਜਾਣੀ ਕਿ ਉੱਥੇ ਮਿਲਟਰੀ ਦਾ ਬੇਸ ਆ ਜਾਂ ਕੁਛ ਵੀ ਆ। ਸੋ ਕੱਲਾ ਚਾਈਨਾ ਨਹੀਂ, ਇਸ ਤੋਂ ਬਿਨਾਂ ਹੋਰ ਮੁਲਕ ਵੀ ਫਲੋਰੀਡਾ ਦੀ ਸਰਕਾਰ ਨੇ ਇਸ ਪ੍ਰੋਪਰਟੀ ਲਾਅ ਦੇ ਵਿੱਚ ਐਡ ਕੀਤੇ ਹੈਗੇ ਆ, ਜਿਨ੍ਹਾਂ ਦੇ ਵਿੱਚ ਚਾਈਨਾ, ਰਸ਼ੀਆ, ਈਰਾਨ, ਕੋਰੀਆ, ਕਿਊਬਾ, ਵੈਨਜ਼ੂਏਲਾ ਤੇ ਸੀਰੀਆ ਇਹ ਪ੍ਰੋਪਰਟੀ ਨਹੀਂ ਖਰੀਦ ਸਕਣਗੇ ਜੇ ਤੁਸੀਂ ਇਹਨਾਂ ਕੰਟਰੀਆਂ ਦੇ ਸਿਟੀਜ਼ਨ ਹੈਗੇ। ਹਾਂ, ਜੇ ਤੁਸੀਂ US ਦੇ ਸਿਟੀਜ਼ਨ ਬਣ ਗਏ ਫਿਰ ਡਿਫਰੈਂਟ ਸਟੋਰੀ ਆ। ਇਹਦੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਜਿਹੜੇ ਲੋਕਾਂ ਨੇ ਆਲਰੇਡੀ ਪ੍ਰੋਪਰਟੀ ਖਰੀਦੀ ਹੋਆ ਜਾਂ ਉੱਥੇ ਰਹਿੰਦੇ ਆ, ਉਹਨਾਂ ਨੂੰ ਵੀ ਰਜਿਸਟਰ ਹੋਣਾ ਪਊਗਾ ਫਲੋਰੀਡਾ ਦੇ ਵਿੱਚ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ACLU ਆ, ਅਮਰੀਕਨ ਸਿਵਲ ਲਿਬਰਟੀ ਯੂਨੀਅਨ, ਉਹਨਾਂ ਨੇ ਲਾਸੂਟ ਫਾਈਲ ਕੀਤਾ ਹੈਗਾ ਇਸ ਫਲੋਰੀਡਾ ਦੀ ਸਰਕਾਰ ਦੇ ਅਗੇਂਸਟ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਆ, ਅੱਜ ਉਹ ਪ੍ਰੈਜ਼ੀਡੈਂਸ਼ੀਅਲ ਵਿਡ ਵੀ ਅਨਾਉਂਸ ਕਰਨ ਜਾ ਰਹੇ ਆ। ਪਿਛਲੇ ਦਿਨਾਂ 'ਚ ਉਹਨਾਂ ਨੇ ਬਹੁਤ ਹੀ ਅਮਰੀਕਾ ਦੇ ਸਭ ਤੋਂ ਸਖਤ ਇਮੀਗ੍ਰੇਸ਼ਨ ਲਾਜ਼ ਆਪਣੀ ਸਟੇਟ ਦੇ ਵਿੱਚ ਪਾਸ ਕਰ ਦਿੱਤੇ ਆ ਕਿ ਕੋਈ ਵੀ ਅਨਡਾਕੂਮੈਂਟਡ ਬੰਦੇ ਨੂੰ ਹਾਇਰ ਨਹੀਂ ਕਰ ਸਕੂਗਾ। ਜੇ ਕਰੂਗਾ ਤਾਂ $10,000 ਪਰ ਡੇ ਦੇ ਹਿਸਾਬ ਨਾਲ ਫਾਈਨ ਹੋਊਗਾ। ਸੋ ਇਸ ਲਾਅ ਦੇ ਅਗੇਂਸਟ ਕੁਝ ਚਾਈਨੀਜ਼ ਮੂਲ ਦੇ ਜੋ ਸਿਟੀਜ਼ਨਸ ਆ, ਉਹਨਾਂ ਨੇ ਸੂ ਕੀਤਾ ਆ ਵੀ ਇਹਦੇ ਕਰਕੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਊਗੀ। ਖਾਸ ਕਰਕੇ ਜੋ ਏਸ਼ੀਅਨ ਲੁਕਿੰਗ ਲੋਕ ਹੈਗੇ ਆ, ਉਹਨਾਂ ਦੇ ਅਗੇਂਸਟ ਵੀ ਇੱਕ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਊਗੀ। ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਕੈਂਪੇਨ ਦੇ ਲਈ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਨਾਉਂਸ ਕਰਨ ਜਾ ਰਹੇ ਆ ਟਵਿੱਟਰ ਦੇ CEO ਐਲੋਨ ਮਸਕ ਦੇ ਨਾਲ। ਤੇ ਇਸੇ ਤਰ੍ਹਾਂ ਪਿਛਲੇ ਮਹੀਨੇ ਇਹ ਲਾਅ ਜੋ ਆ ਪਾਸ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਪਈ ਇਸ ਸਾਰੇ ਕਾਸੇ ਦੇ ਅਗੇਂਸਟ ਜੋ ਲਾਸੂਟ ਫਾਈਲ ਕੀਤਾ ਗਿਆ ACLU ਵੱਲੋਂ, ਕੁਛ ਚਾਈਨੀਜ਼ ਮੂਲ ਦੇ ਲੋਕਾਂ ਵੱਲੋਂ, ਉਹਨਾਂ ਨੇ ਜੋ ਜਿਨ੍ਹਾਂ ਦੇ ਅਗੇਂਸਟ ਕੇਸ ਫਾਈਲ ਕੀਤਾ, ਜੋ ਡਿਫੈਂਡੈਂਟਸ ਆ, ਉਹਨਾਂ ਦੇ ਵਿੱਚ ਫਲੋਰੀਡਾ ਦੇ ਕਮਿਸ਼ਨਰ ਆਫ ਐਗਰੀਕਲਚਰ ਤੇ ਉਸਦੇ ਐਕਟਿੰਗ ਸੈਕਟਰੀ ਆਫ ਇਕਨੋਮਿਕ ਓਪਰਚੁਨਿਟੀ ਤੇ ਚੇਅਰਮੈਨ ਜੋ ਹੈਗੇ ਫਲੋਰੀਡਾ ਦੇ ਰੀਅਲ ਸਟੇਟ ਕਮਿਸ਼ਨ ਦੇ।
ਜੀ ਬਿਲਕੁਲ। ਸੋ ਇਹ ਇੱਕ ਆਪਣੇ ਪੱਧਰ ਦਾ ਆਪਣੇ ਤਰ੍ਹਾਂ ਦਾ ਇੱਕ ਨਵਾਂ ਜਿਹਾ ਕਾਨੂੰਨ ਜਿਹੜਾ ਉਹ ਨਜ਼ਰ ਆ ਰਿਹਾ ਆ। ਸੋ ਚਾਈਨੀਜ਼ ਸਿਟੀਜ਼ਨ ਕਹਿ ਰਿਹਾ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਆ। ਇਸੇ ਤਰੀਕੇ ਨਾਲ ਕਿਊਬਾ, ਵੈਨੇਜ਼ੁਏਲਾ, ਸੀਰੀਆ, ਈਰਾਨ, ਰਸ਼ੀਆ, ਨਾਰਥ ਕੋਰੀਆ ਕ੍ਰਿਟੀਕਲ ਇਨਫਰਾਸਟ੍ਰਕਚਰ ਦੇ ਤੇ ਮਿਲਟਰੀ ਇੰਸਟਾਲੇਸ਼ਨ ਦੇ 10 ਮੀਲ ਦੇ ਦਾਇਰੇ ਦੇ ਵਿੱਚ ਕਹਿੰਦੇ ਇਹ ਇਸ ਮੁਲਕ ਦੇ ਵਸਨੀਕਾਂ ਨੂੰ ਪ੍ਰਾਪਰਟੀ ਖਰੀਦਣ ਤੋਂ ਰੋਕ ਹੈਗੀ ਆ। ਉੱਦਾਂ ਇੱਦਾਂ ਦੀ ਚੀਜ਼ ਨਹੀਂ ਹੈ ਜਿੱਦਾਂ ਤੁਸੀਂ ਹੁਣ ਪੰਜਾਬ ਦੀ ਗੱਲ ਕਰਦੇ ਸੀ। ਉੱਥੇ ਆਪਣੇ ਰਾਜਸਥਾਨ ਦੇ ਵਿੱਚ, ਹਿਮਾਚਲ 'ਚ, ਕਸ਼ਮੀਰ 'ਚ ਕਿਹਨਾਂ ਨੂੰ ਜ਼ਮੀਨਾਂ ਖਰੀਦਣ ਦਾ ਉੱਥੇ ਅਧਿਕਾਰ ਹੈਗਾ? ਕਿਸੇ ਨੂੰ ਨਹੀਂ। ਉਸ ਉੱਤੇ ਕਈ ਵਾਰੀ ਜਿਹੜੇ ਲੋਕ ਬੋਲਦੇ ਨੇ ਵੀ ਭਾਈ ਇਹਨਾਂ ਨੂੰ ਵੀ ਫਿਰ ਉੱਧਰ ਵੀ ਖਰੀਦਣ ਦਿਓ ਜੇ ਦੂਜਿਆਂ ਨੂੰ ਚਾਹੁੰਦੇ ਆ ਵੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਖਰੀਦਣ ਦਾ ਹੱਕ ਹੈਗਾ ਆ। ਸੋ ਪਰ ਇਹ ਹੁਣ ਇਹ ਜਿਹੜਾ ਇੰਪੈਕਟ ਆ ਕਹਿੰਦੇ ਹਰਜੋਤ ਸਿੰਘ ਜੀ, ਇਹ ਇੱਕ ਲਾਅ ਸੀਗਾ ਚਾਈਨੀਜ਼ ਐਕਸਕਲੂਜਨ ਐਕਟ 1882 ਦਾ। ਉਹ ਕਹਿੰਦੇ ਵੀ ਇਹਦਾ ਇੰਪੈਕਟ ਉਸੇ ਤਰੀਕੇ ਦਾ ਹੀ ਹੋਊਗਾ। ਤੇ ਇੱਕ ਕੈਲੀਫੋਰਨੀਆ ਏਲੀਅਨ ਲੈਂਡ ਲਾ ਸੀ 1913 ਦੇ ਵਿੱਚ, ਜਿਹੜੇ 100 ਸਾਲ ਪਹਿਲੋਂ ਦੇ ਆ। ਸੋ ਇਹ ਲਾ ਸੂਟ ਦੇ ਵਿੱਚ ਇਹ ਚੀਜ਼ ਕੀਤੀ ਗਈ ਆ ਵੀ ਉਸ ਸਮੇਂ ਦੇ ਉੱਤੇ ਇਹਨਾਂ ਲਾਜ਼ ਦੇ ਨਾਲ ਵੀ ਇੱਦਾਂ ਹੀ ਲੋਕਾਂ ਨੂੰ ਘਰ-ਬਾਰ ਜਾਂ ਜ਼ਮੀਨਾਂ ਖਰੀਦਣ ਤੋਂ ਰੋਕ ਕੀਤੀ ਗਈ ਸੀ। ਤੇ ਇਹ ਜਿਹੜਾ ਨਵਾਂ ਕਾਨੂੰਨ ਆ ਫਲੋਰੀਡਾ ਦਾ, ਉਹਦੇ ਨਾਲ ਵੀ ਇੱਦਾਂ ਦੀ ਚੀਜ਼ ਹੋ ਸਕਦੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ACLU ਤੇ ਜਿਹੜੇ ਚਾਈਨੀਜ਼ ਜਿਹੜੇ ਵਸਨੀਕ ਨੇ ਉਹਨਾਂ ਦੁਆਰਾ ਹੁਣ ਇਹ ਨਾਲ ਲਾਸੂਟ ਦਰਜ ਕੀਤਾ ਗਿਆ ਆ। ਬਰਾਊਨ ਨੇ ਇਹ ਵੀ ਜਿਹੜੇ ਦੱਸਿਆ, ਮਿਆਚ ਬਰਾਊਨ ਸਟਾਫ ਅਟਰਨੀ ਨੇ ਨੈਸ਼ਨਲ ਐਗਰੀਕਲਚਰ ਲਾਅ ਸੈਂਟਰ ਦੇ, ਯੂਨੀਵਰਸਿਟੀ ਆਫ ਆਰਕਨਸਾ ਦੇ, ਕਹਿੰਦੇ ਵੀ ਫੋਰਨ ਲੈਂਡ ਓਨਰਸ਼ਿਪ ਇੱਕ ਪੋਲੀਟੀਕਲ ਫਲੈਸ਼ ਪੁਆਇੰਟ ਬਣ ਚੁੱਕਾ ਆ। ਉਹਨਾਂ ਨੇ ਕਿਹਾ ਵੀ ਇੱਦਾਂ ਦੇ ਜਿਹੜੇ ਸਟੇਟ ਲਾਜ਼ ਆ, ਜਿਹੜੀ ਲੈਂਡ ਓਨਰਸ਼ਿਪ ਆ ਫੋਰਨ ਐਂਟੀਟੀਜ਼ ਨੂੰ ਲੈ ਕੇ ਇੱਦਾਂ ਦੀ ਆਈ ਆ। ਕੈਲੀਫੋਰਨੀਆ 'ਚ ਵੀ ਇੱਦਾਂ ਦਾ ਇੱਕ ਕਾਨੂੰਨ ਆਇਆ ਸੀਗਾ। ਆਈ ਥਿੰਕ ਉਸ ਦੇ ਉੱਤੇ ਨਾ ਹੋ ਗਈ ਸੀਗੀ। ਇੱਥੇ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਵੀ ਬਾਹਰਲੇ ਮੁਲਕ ਦੇ ਜਿਹੜੇ ਲੋਕ ਆ ਉਹਨਾਂ ਦਾ ਜਿਹੜਾ ਇੱਥੇ ਜ਼ਮੀਨਾਂ ਖਰੀਦਣ ਦਾ ਜਾਂ ਪ੍ਰਾਪਰਟੀ ਖਰੀਦਣ ਦੇ ਉੱਤੇ ਰੋਕ ਹੋਣੀ ਚਾਹੀਦੀ ਆ। ਆਪਣਾ ਗੁਆਂਢੀ ਮੁਲਕ ਕੈਨੇਡਾ, ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਰੈੱਡ ਹੌਟ ਰੀਅਲ estate ਮਾਰਕੀਟਸ ਆ, ਉਹਦੇ ਵਿੱਚ ਬਾਹਰਲੇ ਮੁਲਕਾਂ ਤੋਂ ਖਾਸ ਕਰਕੇ ਚਾਈਨੀਜ਼ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਕਰਕੇ ਉਹ ਮਾਰਕੀਟਸ ਬਹੁਤ ਜ਼ਿਆਦਾ ਰੈੱਡ ਹੌਟ ਹੋ ਗਈਆਂ। ਆਮ ਲੋਕਾਂ ਦੇ ਘਰ ਜਿਹੜੇ ਖਰੀਦਣ ਦੇ ਉਹ ਥਾਵਾਂ ਲਾਇਕ ਹੀ ਜਿਹੜੀਆਂ ਹੁਣ ਨਹੀਂ ਰਹੀਆਂ, ਉੱਥੋਂ ਉਹਨਾਂ ਨੂੰ ਬਾਹਰ ਨਿਕਲਣਾ ਪੈ ਰਿਹਾ। ਸੋ ਇਹ ਸਮੱਸਿਆਵਾਂ ਕਈ ਵਾਰੀ ਆਉਂਦੀਆਂ ਨੇ, ਹੈਗੀਆਂ ਨੇ। ਬਾਹਰੋਂ ਮਨੀ ਆ ਰਹੀ ਹੈ, ਕਿੱਦਾਂ ਆ ਰਹੀ ਹੈ, ਕਿਹਦੀ ਆ ਰਹੀ ਆ, ਉਸ ਦੇ ਉੱਤੇ ਜਿਹੜੇ ਸਵਾਲੀਆ ਚਿੰਨ੍ਹ ਜਿਹੜੇ ਡੈਫੀਨੇਟਲੀ ਰਹਿੰਦੇ ਆ। ਸੋ ਕਈ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਲਾਅ ਜਿਹੜਾ ਫਲੋਰੀਡਾ ਨੇ ਜ਼ਰੂਰ ਬਣਾਇਆ ਆ, ਪਰ ਹੁਣ ਇਹ ਅਦਾਲਤ ਵਿੱਚ ਜਾ ਪਹੁੰਚਿਆ ਆ। ਅੱਜ ਅਮਰੀਕਾ ਦੇ ਜਾਂ ਸਭ ਤੋਂ ਵੱਧ ਜੋ ਖਬਰਾਂ ਆ ਉਹ ਡੈਪਟ ਸੀਲਿੰਗ, ਕਰਜ਼ੇ ਨੂੰ ਵਧਾਉਣ ਨੂੰ ਲੈ ਕੇ ਹੈਗੀਆਂ। ਉਹ ਆਪਾਂ ਜੇ ਤੁਹਾਡੇ ਨਾਲ ਡਿਸਕਸ ਕਰਦੇ ਜਾਈਏ, ਨੈਗੋਸ਼ੀਏਸ਼ਨਸ ਇੱਕ ਵਾਰੀ ਫੇਰ ਅੱਜ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਾਂਗਰੈਸ਼ਨਲ ਰਿਪਬਲਿਕਨ ਕੈਮਰਨ ਮਕਾਰਥੀ ਦੇ ਵਿੱਚ ਅੱਜ ਸਵੇਰੇ ਫੇਰ ਸ਼ੁਰੂ ਹੋ ਗਈਆਂ ਆ, ਤਾਂ ਕਿ USA ਦੀ ਜੋ ਡੈਪਟ ਲਿਮਿਟ ਆ, ਜੋ ਕਰਜ਼ੇ ਦੀ ਲਿਮਿਟ ਆ, ਉਸ ਨੂੰ 31.4 ਟ੍ਰਿਲੀਅਨ ਡਾਲਰ ਤੱਕ ਵਧਾਇਆ ਜਾ ਸਕੇ, ਕਿਸੇ ਤਰ੍ਹਾਂ ਦਾ ਕੈਟਾਸਟ੍ਰੋਫਿਕ ਡਿਫਾਲਟ ਨਾ ਹੋਵੇ। ਟ੍ਰੇਜਰੀ ਡਿਪਾਰਟਮੈਂਟ ਇਹ ਕਹਿ ਰਿਹਾ ਵੀ ਟਾਈਮ ਬਹੁਤ ਛੇਤੀ ਰਨ ਹੋ ਰਿਹਾ, ਤੇ ਜੇ ਡੀਲ ਨਾ ਬਣੀ ਤੇ ਜੂਨ ਪਹਿਲੀ ਤੋਂ ਬਾਅਦ ਜੋ ਪੇਮੈਂਟਸ ਆ ਉਹ ਡਿਫਾਲਟ ਹੋ ਜਾਣਗੀਆਂ। ਸਭ ਤੋਂ ਜ਼ਿਆਦਾ ਅਸਰ ਇਹਨਾਂ ਦਾ ਮੈਡੀਕੇਅਰ ਜੋ ਬੈਨੀਫਿਟਸ ਮਿਲਦੇ ਹੈਗੇ ਆ, ਫੂਡ ਸਟੈਂਪਾਂ ਵਾਲੇ ਆ, ਉਹਨਾਂ ਦੇ ਉੱਤੇ ਹੋਊਗਾ। ਸੋ ਦੋਨੋਂ ਪਾਰਟੀਆਂ ਦੀ ਪੋਜੀਸ਼ਨ ਇਸ ਟਾਈਮ ਬੜੀ ਟਾਈਟ ਆ। ਕਾਂਗਰਸ ਦੇ ਵਿੱਚ ਰਿਪਬਲਿਕਨਸ ਦੀ 222 ਮੈਂਬਰਸ ਦੇ ਨਾਲ ਮੈਜੋਰਟੀ ਆ ਤੇ ਡੈਮੋਕ੍ਰੇਟਸ ਕੋ 213 ਆ, ਤੇ ਸੈਨੇਟ ਦੇ ਵਿੱਚ 51 ਡੈਮੋਕ੍ਰੇਟ ਦੇ ਸੈਨੇਟਰ ਆ ਤੇ 49 ਰਿਪਬਲਿਕਨ ਦੇ ਸੈਨੇਟਰਸ ਹੈਗੇ ਆ। ਸੋ ਦੋਨਾਂ ਪਾਰਟੀਆਂ ਨੂੰ ਹੀ ਕਿਤੇ ਨਾ ਕਿਤੇ ਕਾਫੀ ਕੁਝ ਛੱਡਣਾ ਪਊਗਾ। ਇਹ ਜੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ ਪੇਅਰ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਨੈਗੋਸ਼ੀਏਸ਼ਨ ਖਾਂਦੇ ਲਈ ਇਹ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਆ ਦੋਨਾਂ ਪਾਰਟੀਆਂ ਨੂੰ। ਤੇ ਜੇ ਡੈਪਟ ਲਿਮਿਟ ਇਨਕਰੀਜ਼ ਨਹੀਂ ਹੁੰਦੀ ਤੇ ਇਹਦਾ ਅਸਰ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਤੇ ਕਾਫੀ ਜ਼ਿਆਦਾ ਪਊਗਾ, ਕਿਉਂਕਿ ਇਲੈਕਸ਼ਨ ਵਾਲਾ ਸੀਜ਼ਨ ਹੈ, ਜੀਅਰ ਆਣਾ ਹੈ ਮੁਰੇ, ਤੇ ਉਹਦੇ ਉੱਤੇ ਬਹੁਤ ਅਸਰ ਪਊਗਾ। ਤੇ ਸਾਰੇ ਕਾਸੇ ਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਵੀ ਕਾਫੀ ਡਾਊਨ ਗਈ ਹੈਗੀ ਆ, ਕਿਉਂਕਿ ਇੱਕ ਤਰ੍ਹਾਂ ਨਾਲ ਕਹਿੰਦੇ ਕੋਈ ਨੈਗੋਸ਼ੀਏਸ਼ਨ ਹੀ ਨਹੀਂ ਹੋ ਰਹੀ। ਇੱਕ ਟਾਈਮ ਦੇ ਉੱਤੇ 250 ਪੁਆਇੰਟ ਡਾਊਨ ਸੀ ਡਾਓ ਜੋਨ ਇੰਡਸਟਰੀਅਲ, ਨੈਸਡੈਕ 0.8% ਡਾਊਨ ਸੀ,
ਕੈਵਨ ਮਕਾਰਥੀ ਉਹਨਾਂ ਨੇ ਇਸ ਵੇਲੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਵੀ ਅਸੀਂ ਬਹੁਤ ਦੂਰ ਹਾਂ ਹਜੇ ਨੈਗੋਸ਼ੀਏਸ਼ਨ ਦੇ ਵਿੱਚ, ਕਰ ਜ਼ਰੂਰ ਰਹੇ ਆ ਪਰ ਕਾਫੀ ਸਮਾਂ ਲੱਗ ਸਕਦਾ ਹੈਗਾ ਇਹਨੂੰ। ਤੇ ਟ੍ਰੇਜਰ ਸੈਕਟਰੀ ਜੈਨਟ ਜੈਲਨ ਨੇ ਪਹਿਲਾਂ ਵੀ ਵਾਰਨਿੰਗ ਦਿੱਤੀ ਆ, ਅੱਜ ਫਿਰ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜੂਨ ਦੇ ਵਿੱਚ ਹਾਈਲੀ ਲਾਈਕਲੀ ਆ ਵੀ ਅਸੀਂ ਡਿਫਾਲਟ ਕਰ ਜਾਵਾਂਗੇ ਜੇ ਡੈਪਟ ਲਿਮਿਟ ਨੂੰ ਇਨਕਰੀਜ਼ ਨਾ ਕੀਤਾ ਗਿਆ। ਬਿਲਕੁਲ ਹਰਜੋਤ ਸਿੰਘ ਜੀ, ਅੱਜ ਦੋਨਾਂ ਧਿਰਾਂ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ ਵਿੱਚ ਇਹ ਰੁਕਾਵਟ ਆ ਗਈ ਆ। ਸੋ ਡੈਟ ਸੀਲਿੰਗ ਟਾਕਸ ਹਿਟ ਏ ਸਨੈਗ, ਵੀ ਸਪੈਂਡਿੰਗ ਲੈਵਲਸ ਨੂੰ ਖਰਚਾ ਕਿੰਨਾ ਕਰਨਾ ਆ ਉਹਦੇ ਵਿੱਚ 8 ਦਿਨ ਰਹਿ ਗਏ ਆ। ਪੁੱਠੀ ਗਿਣਤੀ ਜਿਹੜੀ ਆ ਇਸ ਟਾਈਮ ਚੱਲ ਰਹੀ ਆ। ਵਾਈਟ ਹਾਊਸ ਤੇ ਹਾਊਸ ਰਿਪਬਲਿਕਨਸ ਇੱਕ ਵਾਰੀ ਫੇਰ ਕਿਸੇ ਨਾ ਸਮਝੌਤੇ ਦੇ ਉੱਤੇ ਪਹੁੰਚੇ ਨਜ਼ਰ ਆ ਰਹੇ ਆ। ਸੋ ਸਮਝੌਤਾ ਹੋਇਆ ਨਹੀਂ ਆ ਤੇ ਇੱਕ ਵਾਰੀ ਫੇਰ ਰੋਕ ਕੇ ਮਿਲਾ ਦਾ ਮੁੜ ਦੁਬਾਰਾ ਗੱਲਬਾਤ ਜਿਹੜੀ ਉਹ ਚੱਲੂਗੀ। ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇੰਡਸਟਰੀਅਲ ਜਿਹੜਾ ਡਾਓ ਜੋਨ ਆ ਉਹ ਤਕਰੀਬਨ 280 ਪੁਆਇੰਟ ਤੋਂ ਥੱਲੇ ਜਾ ਚੁੱਕਾ ਆ ਕੱਲ ਦੇ ਜਿਹੜੇ ਉਹ ਮੁਕਾਬਲੇ। ਨੈਸਡੈਕ ਵੀ ਜਿਹੜਾ ਆ 1% ਤੋਂ ਵੱਧ ਉਸ ਦੇ ਵਿੱਚ ਗਿਰਾਵਟ ਆ ਚੁੱਕੀ, 130 ਪੁਆਇੰਟ ਥੱਲੇ ਆ ਚੁੱਕਾ ਹੈ। ਸੋ ਟਾਕਸ ਕਹਿੰਦੇ ਆ ਸਪੀਡ ਬੰਪ ਉਹਨਾਂ ਦੇ ਆਇਆ। ਇੱਕ ਡੈਮੋਕ੍ਰੇਟ ਅਧਿਕਾਰੀ ਨੇ ਜਿਹੜੇ ਇਸ ਸਿਚੁਏਸ਼ਨ ਦੇ ਨਾਲ ਵਾਕਫ ਸੀ, ਉਸਨੇ ਜਿਹੜਾ ਉਹ ਦੱਸਿਆ ਆ। ਸੋ ਨੈਗੋਸ਼ੀਏਟਰਸ ਇਹ ਹੁਣ ਕਰਨਗੇ ਜਿੱਦਾਂ ਤੁਸੀਂ ਵੀ ਦੱਸਿਆ ਆ, ਇਹ ਹੁਣ ਦੋਨਾਂ ਹੀ ਧਿਰਾਂ ਨੂੰ ਕੁਛ ਜਿਹੜਾ ਉਹ ਛੱਡਣਾ ਪੈਣਾ ਆ। ਹੋ ਸਕਦਾ ਵੀ ਅੰਦਰ ਖਾਤੇ ਇਹ ਪਹਿਲੋਂ ਮਨ ਬਣਾ ਚੁੱਕੇ ਹੁਣ ਵੀ ਆਹ ਚੀਜ਼ਾਂ ਦੇ ਉੱਤੇ ਅਸੀਂ ਨੈਗੋਸ਼ੀਏਟ ਇਹਨੂੰ ਛੱਡ ਸਕਦੇ, ਇਹਨੂੰ ਕਰ ਸਕਦੇ ਆ। ਹੁਣ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਕਿਤੇ ਨਾ ਕਿਤੇ ਜਿਹੜੀਆਂ ਦੋਨੋਂ ਪਾਸੇ ਦੀਆਂ ਧਿਰਾਂ ਦੇ ਜਿਹੜੇ ਐਕਸਟ੍ਰੀਮ ਨੇ ਉਹ ਵੀ ਥੋੜੇ ਸ਼ਾਂਤ ਨਜ਼ਰ ਆ ਰਹੇ, ਕਿਉਂਕਿ ਅੰਦਰ ਖਾਤੇ ਉਹ ਵੀ ਜਾਣਦੇ ਆ ਵੀ ਭਾਈ ਜੇ ਡੈਟ ਸੀਲਿੰਗ ਬ੍ਰੀਚ ਹੁੰਦੀ ਆ ਤੇ ਉਹਦੇ ਨਾਲ ਮੁਸ਼ਕਲਾਂ ਬਹੁਤ ਵਧਣੀਆਂ ਆ। ਡੈਟ ਸੀਲਿੰਗ ਦੇ ਬ੍ਰੀਚ ਹੋਣ ਦੇ ਖਦਸ਼ੇ ਦੇ ਚੱਲਦਿਆਂ ਇਸ ਟਾਈਮ ਜਿਹੜੇ ਟ੍ਰੈਜਰੀ ਬੌਂਡ ਦੇ ਜਿਹੜੇ ਯੀਲਡ ਆ ਉਹ ਕਹਿੰਦੇ 6% ਤੋਂ ਉੱਤੇ ਕਈ ਥਾਵਾਂ ਦੇ ਉੱਤੇ ਕ੍ਰਾਸ ਕਰ ਗਏ ਨੇ। ਸੋ ਕਿਉਂਕਿ ਲੋਕ ਇਹ ਸੋਚ ਰਹੇ ਆ ਵੀ ਭਾਈ ਹੋਰ ਕੁਝ ਹੋਵੇ ਨਾ ਹੋਵੇ, ਇਹਨਾਂ ਨੇ ਜਿਹੜੇ ਬੌਂਡ ਆ ਉਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਕਰਨਗੇ ਕਿਤੇ ਉਹ ਵੀ ਜਿਹੜੀਆਂ ਕਰਨੋਂ ਉਹ ਵਾਂਝੇ ਨਾ ਰਹਿ ਜਾਣ। $31 ਟ੍ਰਿਲੀਅਨ ਦਾ ਜਿਹੜਾ ਡੈਟ ਦੀ ਲਿਮਿਟ ਰੱਖੀ ਹੈਗੀ ਆ ਉਸ ਨੂੰ ਬ੍ਰੀਚ ਕਰਨ ਦੀਆਂ ਕਿਆਸ ਰਹੀਆਂ 7-8 ਦਿਨਾਂ ਦੇ ਵਿੱਚ ਹੋ ਸਕਦੀਆਂ ਹੈਗੀਆਂ। ਸੋ ਇਸ ਡੈਟ ਸੀਲਿੰਗ ਦੇ ਡਰਾਮੇ ਦੇ ਵਿੱਚ ਕਈ ਜਿਹੜੇ ਟੀ ਬਿਲਸ ਆ ਉਹ ਕਹਿੰਦੇ ਜੰਕ ਬੌਂਡਸ ਦੇ ਵਾਂਗੂ ਇਸ ਟਾਈਮ ਟ੍ਰੇਡ ਕਰ ਰਹੇ ਹੈਗੇ ਆ। ਐਕਸਪਲੇਨ ਕਰਨਾ ਕਾਫੀ ਜਿਹੜਾ ਉਹ ਇਸ ਦੇ ਵਿੱਚ ਔਖਾ ਹੋ ਜਾਂਦਾ ਹੈ ਵੀ ਕੀ ਹੋਊਗਾ ਕੀ ਨਹੀਂ ਹੋਊਗਾ। ਡਾਕਟਰਾਂ ਦੇ ਆਫਿਸ, ਹਸਪਤਾਲ, ਇੰਸ਼ੋਰੈਂਸ ਕੰਪਨੀਜ਼, ਇਹਨਾਂ ਸਾਰਿਆਂ ਦੇ ਕੰਮਕਾਰ ਜਿਹੜੇ ਉਹ ਠੱਪ ਹੋ ਸਕਦੇ ਆ। ਮਾਸ ਲੇਆਫਸ, ਆਪਾਂ ਟੈਕ ਇੰਡਸਟਰੀ ਦੇ ਵਿੱਚ, ਬਾਇਓਟੈਕ ਦੇ ਵਿੱਚ, ਹੋਰ ਕਈ ਇੰਡਸਟਰੀ 'ਚ ਲੇਆਫ ਦੇਖ ਰਹੇ ਸੀਗੇ, ਪਰ ਡੈਟ ਸੀਲਿੰਗ ਬ੍ਰੀਚ ਹੋਣ ਤੋਂ ਬਾਅਦ ਇਹ ਜਿਹੜੀਆਂ ਮਾਸ ਲੇਆਫਸ ਹੋਰ ਕਈ ਥਾਵਾਂ ਦੇ ਉੱਤੇ ਆ ਸਕਦੀਆਂ ਆ। ਸੋ ਇਹਦੇ ਨਾਲ ਰਿਸੈਸ਼ਨ ਦਾ ਆਉਣਾ ਹੋਰ ਵੀ ਤੇਜ਼ ਹੋ ਜਾਊਗਾ। ਸੋ hundreds of billions of dollar ਦੀ ਜਿਹੜੀ ਸਪੈਂਡਿੰਗ ਕਰਨੀ ਆ ਪਹਿਲੇ ਹੀ ਹਫ਼ਤਿਆਂ ਦੇ ਵਿੱਚ, ਪਹਿਲੇ ਹੀ ਦਿਨਾਂ ਦੇ ਵਿੱਚ ਉਹ ਨਹੀਂ ਕਰ ਪਾਉਣਗੇ। ਸੋ ਇਹ ਇੱਕ ਬਹੁਤ ਵੱਡੀ ਇਸ ਟਾਈਮ ਚਿੰਤਾ ਜਿਹੜੀ ਉਹ ਹੋਊਗੀ, ਚਿੰਤਾ ਚੱਲ ਰਹੀ ਆ। ਸੋ ਆਪਾਂ ਦੱਸਿਆ ਸੀ $47 ਬਿਲੀਅਨ ਦੀ ਪੇਮੈਂਟ ਮੈਡੀਕੇਅਰ ਨੂੰ, $25 ਬਿਲੀਅਨ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਦੀਆਂ ਪੇਮੈਂਟਸ ਉਹ 2 ਜੂਨ ਨੂੰ ਜਿਹੜੀਆਂ ਉਹ ਜਾਣੀਆਂ ਆ। 401k ਸੋਸ਼ਲ ਸਿਕਿਉਰਿਟੀ ਦੇ ਚੈੱਕ ਲੋਕਾਂ ਦੇ ਹੋਰ ਪਤਾ ਨਹੀਂ ਸਨੈਪ ਪ੍ਰੋਗਰਾਮ, ਫੂਡ ਦੇ ਜਿਹੜੇ ਪ੍ਰੋਗਰਾਮ ਆ ਉਹ ਸਾਰਿਆਂ ਦੀ ਪ੍ਰੋਬਲਮ ਆਉਣੀ ਆ। $4 ਬਿਲੀਅਨ ਦੇ ਵਿੱਚ ਸੈਲਰੀਜ਼ ਜਿਹੜੀਆਂ ਉਹ ਜਾਣੀਆਂ, ਜਿਹੜੇ 2 ਮਿਲੀਅਨ ਫੈਡਰਲ ਵਰਕਫੋਰਸ ਹੈਗੀ ਆ। ਸੋ ਕਈ ਸਕੂਲ ਉਹਨਾਂ ਦੀ ਜਿਹੜੀ ਫੰਡਿੰਗ ਆ ਉਹ ਰੁਕ ਸਕਦੀ ਆ। ਸੋ ਕਈ ਥਾਵਾਂ ਦੇ ਉੱਤੇ ਡਿਲੇਜ਼ ਜਿਹੜੇ ਉਹ ਹੋਣਗੇ। ਆਪਣੇ ਭਾਈ ਆਪੋ ਆਪਣੇ ਬੈਂਕ ਅਕਾਊਂਟਾਂ ਦੇ ਉੱਤੇ ਨਜ਼ਰ ਰੱਖਿਓ 1 ਜੂਨ ਤੋਂ ਬਾਅਦ ਦੇ ਵਿੱਚ ਕੀ ਇਸ ਦੇ ਵਿੱਚ ਬਣੂਗਾ ਜੇ ਡੈਟ ਸੀਲਿੰਗ ਬ੍ਰੀਚ ਹੋ ਜਾਂਦੀ ਆ। ਜੀ ਬਿਲਕੁਲ, ਹਰ ਰੋਜ਼ ਸਵੇਰੇ ਸ਼ਾਮ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸੁਣਦੇ ਰਹੋ। ਜੋ ਵੀ ਅਪਡੇਟ ਹੋਊਗੀ, ਨੈਗੋਸ਼ੀਏਸ਼ਨ ਚੱਲ ਰਹੀਆਂ ਜ਼ੋਰਾਂ ਸ਼ੋਰਾਂ ਦੇ ਨਾਲ, ਉਹ ਤੁਹਾਡੇ ਨਾਲ ਆਪਾਂ ਸਭ ਤੋਂ ਪਹਿਲਾਂ ਸਾਂਝੀਆਂ ਕਰਾਂਗੇ। ਅਗਲੀ ਖਬਰ ਵੱਲ ਚਲੀਏ। USA ਦੇ ਵਿੱਚ ਕਹਿੰਦੇ ਪਈ ਅਸਾਈਲਮ ਸੀਕਰਸ ਨੂੰ ਲੈ ਕੇ ਹੁਣ ਈਵਨ ਨਿਊਯਾਰਕ ਸਿਟੀ ਵਰਗੇ ਵੀ ਬਹੁਤ ਔਖੇ ਹੋਏ ਪਏ ਹੈਗੇ ਆ। ਇੱਕ ਟਾਈਮ ਦੇ ਉੱਤੇ ਸੈਂਕਚੁਰੀ ਸਟੇਟ ਕਹਾਣ ਵਾਲੀ ਨਿਊਯਾਰਕ ਸਿਟੀ ਹੁਣ
ਪੋਲੀਟੀਕਲ ਅਸਾਈਲਮ ਜੋ ਦੇਖ ਰਹੇ ਆ, ਲੈ ਰਹੇ ਆ ਲੋਕ, ਉਹਨਾਂ ਨੂੰ ਉੱਥੋਂ ਘੱਲ ਰਹੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਯਾਹੂ ਨੇ ਅੱਜ ਇੱਕ ਬਹੁਤ ਵੱਡੀ ਸਟੋਰੀ ਰਨ ਕੀਤੀ ਆ, ਕਿਸ ਤਰ੍ਹਾਂ ਇੱਕ ਵੈਸਟ ਅਫਰੀਕਨ ਨੇਸ਼ਨ ਤੋਂ, ਮੋਰੀਸ਼ੀਅਸ ਤੋਂ ਬੰਦਾ ਆਇਆ ਮੁਹੰਮਦ ਨਾਮ ਦਾ। ਉਹ ਕਹਿੰਦਾ ਮੈਂ ਸੋਚਿਆ ਸੀ ਵੀ ਨਿਊਯਾਰਕ ਵਾਲੇ ਤਾਂ ਮੈਨੂੰ ਖੁੱਲੀਆਂ ਬਾਹਾਂ ਕਰਕੇ ਓਪਨ ਆਰਮਸ ਦੇ ਨਾਲ ਸਵਾਗਤ ਕਰਨਗੇ, ਪਰ ਜਦੋਂ ਪਹੁੰਚੇ ਤੇ ਉੱਥੋਂ ਫਿਰ ਉਹਨਾਂ ਨੂੰ 400 ਦੇ ਕਰੀਬ ਹੋਰ ਇੰਟਰਨੈਸ਼ਨਲ ਮਾਈਗ੍ਰੈਂਟ ਸੀਗੇ, ਉਹਨਾਂ ਨੂੰ ਛੋਟੇ ਛੋਟੇ ਹੋਟਲਾਂ ਦੇ ਵਿੱਚ ਪੁੱਟ ਕਰ ਦਿੱਤਾ, ਤੇ ਜਿਨ੍ਹਾਂ ਦੇ ਵਿੱਚ ਲੋਕ ਵੀ ਜ਼ਿਆਦਾ ਰਹਿੰਦੇ ਸੀ ਇੱਕ ਇੱਕ ਰੂਮ ਦੇ ਵਿੱਚ, ਤੇ ਕਿਸੇ ਤਰ੍ਹਾਂ ਦੀਆਂ ਕੋਈ ਖਾਸ ਫੈਸਿਲਿਟੀਜ਼ ਨਹੀਂ ਸੀਆਂ। ਕਹਿੰਦਾ ਵੀ ਇਹਦੇ ਨਾਲੋਂ ਬੈਟਰ ਤਾਂ ਮੇਰੇ ਹੋਮ ਕੰਟਰੀ ਦੇ ਵਿੱਚ ਮੇਰੇ ਕੋਲ ਫੈਸਿਲਿਟੀਜ਼ ਸੀਗੀਆਂ। ਸੋ ਨਿਊਯਾਰਕ ਦੇ ਬਾਰੇ ਆਪਾਂ ਤੁਹਾਡੇ ਨਾਲ ਪਿੱਛੇ ਵੀ ਡਿਸਕਸ ਕਰਦੇ ਰਹੇ ਹਾਂ, ਕਿਸ ਤਰ੍ਹਾਂ ਟੈਕਸਸ ਤੋਂ ਬੱਸਾਂ ਭਰ ਭਰ ਕੇ ਨਿਊਯਾਰਕ ਹੋਰ ਜਿੰਨੀਆਂ ਵੀ ਸੈਂਚੁਰੀ ਸਟੇਟਸ ਹੈਗੀਆਂ ਉਹਨਾਂ ਨੂੰ ਭੇਜੀਆਂ ਜਾ ਰਹੀਆਂ ਹੈਗੀਆਂ ਆ, ਕਿਉਂਕਿ ਟੈਕਸਸ ਵਾਲੇ ਕਹਿੰਦੇ ਆ ਵੀ ਸਾਡੇ ਕੋਲ ਆਲਰੇਡੀ ਬਹੁਤ ਜ਼ਿਆਦਾ ਹੋ ਗਏ ਆ, ਤੇ ਸੋ ਅਸੀਂ ਹੋਰ ਹੈਂਡਲ ਨਹੀਂ ਕਰ ਸਕਦੇ ਹੈਗੇ। ਸੋ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮ, ਜੋ ਖੁਦ ਡੈਮੋਕ੍ਰੇਟ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਸਾਡੇ ਕੋਲ 40,000 ਦੇ ਕਰੀਬ ਹੁਣ ਅਸਾਈਲਮ ਸੀਕਰਸ ਹੈਗੇ ਆ ਉਸ ਸ਼ਹਿਰ ਦੇ ਵਿੱਚ, ਜਿਨ੍ਹਾਂ ਦੀ ਉਹ ਟੇਕ ਕੇਅਰ ਕਰ ਰਹੇ ਹੈਗੇ ਆ, ਪਰ ਸਾਨੂੰ ਇਹਨਾਂ ਨੂੰ ਰੈਲੋਕੇਟ ਕਰਨਾ ਪੈਣਾ, ਮੂਵ ਕਰਨਾ ਪੈਣਾ ਹੋਰ ਸ਼ਹਿਰਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਜਿਹੜੇ ਹੋਟਲਸ ਆ ਸਾਰੇ ਫਿਲ ਆਊਟ ਹੋ ਗਏ ਹੈਗੇ ਆ। ਸੋ ਜੋ ਬਿਜ਼ਨਸ ਦੀਆਂ ਮੀਟਿੰਗਸ ਹੁੰਦੀਆਂ ਆ, ਉਹਨਾਂ ਨੂੰ ਕਿਸੇ ਦੀ ਜ਼ਰੂਰਤ ਹੁੰਦੀ ਆ ਤਾਂ ਉਹ ਮਿਲ ਨਹੀਂ ਰਹੇ ਹੈਗੇ। ਸੋ ਉਹਨਾਂ ਦੇ ਉੱਤੇ ਵੀ ਜੋ ਕਾਫੀ ਵੱਡਾ ਪ੍ਰੈਸ਼ਰ ਇਸ ਟਾਈਮ ਦੇ ਉੱਤੇ ਪਿਆ ਹੋਇਆ ਹੈਗਾ ਆ। US ਮੈਕਸੀਕੋ ਬਾਰਡਰ ਕ੍ਰਾਸਿੰਗ ਘਟ ਗਈ ਹੈਗੀ ਆ ਮਈ 11 ਤੋਂ ਬਾਅਦ। ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਜਦੋਂ ਤੋਂ ਹੀ ਇਹ ਨਵੇਂ ਰੂਲ ਲਾਗੂ ਹੈਗੇ ਕੀਤੇ ਆ, ਜਿਹਦੇ ਮੁਤਾਬਕ ਜੇ ਤੁਸੀਂ ਇਲੀਗਲੀ ਕ੍ਰਾਸ ਕਰਦੇ ਆ USA ਦੇ ਵਿੱਚ ਤੇ ਤੁਸੀਂ ਤੁਹਾਡਾ ਕੇਸ ਨਹੀਂ ਲੱਗਦਾ ਵੀ ਇਹ ਸਹੀ ਆ ਅਸਾਈਲਮ ਦਾ, ਤੇ ਤੁਹਾਨੂੰ ਇਮੀਡੀਏਟਲੀ ਜੋ ਆ ਡਿਪੋਰਟ ਕੀਤਾ ਜਾ ਸਕਦਾ ਹੈਗਾ। ਜੀ, ਉਸ ਦੇ ਨਾਲ ਟ੍ਰਾਂਜ਼ਿਟ ਬੈਨ ਵੀ ਜਿਹੜਾ ਆ ਇਹਨਾਂ ਨੇ ਲਗਾਇਆ ਹੈਗਾ ਆ। ACLU ਨੇ ਅਦਾਲਤ ਵਿੱਚ ਗਏ ਸੀ ਉਸ ਟ੍ਰਾਂਜ਼ਿਟ ਬੈਨ ਦੇ ਉਲਟ, ਪਰ ਅਜੇ ਤੱਕ ਉਸ ਦੀ ਲੱਗਦਾ ਸੁਣਵਾਈ ਲਈ ਨਹੀਂ ਗਈ ਅਦਾਲਤ ਦੇ ਵਿੱਚ। ਸੋ ਜਦੋਂ ਹੀ ਉਸ ਦੀ ਵਾਰੀ ਆਊਗੀ, ਟ੍ਰਾਂਜ਼ਿਟ ਬੈਨ ਹਟ ਰਿਹਾ ਆ ਨਹੀਂ ਹਟੂਗਾ ਜਾਂ ਉੱਦਾਂ ਹੀ ਬਰਕਰਾਰ ਰਹੂਗਾ, ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀਆਂ ਜਿਹੜੀਆਂ ਉਹ ਦਿੰਦੇ ਰਹਾਂਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਾਇਨ ਫਾਈਨਸਟਾਈਨ ਜਿਹੜੇ ਸੈਨੇਟਰ ਆ ਕੈਲੀਫੋਰਨੀਆ ਦੇ, ਉਹਨਾਂ ਦੀ ਸਿਹਤ ਪਿਛਲੇ ਕਈ ਚਿਰ ਤੋਂ ਹੁਣ ਵਿਗੜੀ ਹੋਈ ਆ। ਉਹ ਕਾਫੀ ਸਮਾਂ ਉਹਨਾਂ ਨੇ ਸੈਨੇਟ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਆ ਉਹਨਾਂ ਨੂੰ ਮਿਸ ਵੀ ਕੀਤਾ, ਹੁਣ ਵਾਪਸ ਜ਼ਰੂਰ ਆਏ ਆ। ਉਧਰ ਜਿਹੜੇ ਰੋਕ ਖੰਨਾ ਆ ਡੈਮੋਕ੍ਰੇਟ ਪਾਰਟੀ ਚੋਂ ਹੀ, ਉਹ ਵਾਰ-ਵਾਰ ਆਵਾਜ਼ ਲਾ ਰਹੇ ਆ ਵੀ ਭਾਈ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਆ, ਤਾਂ ਜੋ ਜਿਹੜੇ ਬਹੁਤ ਸਾਰੀਆਂ ਸੈਨੇਟ ਜੁਡੀਸ਼ਰੀ ਕਮੇਟੀ ਤੇ ਹੋਰ ਕਮੇਟੀਜ਼ ਦੇ ਉੱਤੇ ਡਾਇਨ ਫਾਈਨਸਟਾਈਨ ਬੈਠਦੇ ਆ ਵੀ ਉਹ ਖਾਲੀ ਨਾ ਹੋਵੇ, ਤਾਂ ਜੋ ਜਿਹੜੇ ਜੱਜਿਸ ਆ ਤੇ ਹੋਰ ਜਿਹੜੇ ਅਹਿਮ ਸੈਨੇਟ ਦੇ ਕੰਮਕਾਜ ਆ ਉਹ ਪੂਰੇ ਹੁੰਦੇ ਜਾਣ। ਇਸ ਮੈਦਾਨ ਦੇ ਵਿੱਚ ਗੱਲਬਾਤ ਦੇ ਵਿੱਚ ਹੈਲਰੀ ਕਲਿੰਟਨ ਨੇ ਵੀ ਆਪਣੀ ਜਿਹੜੀ ਆ ਹੁਣ ਵਿਚਾਰ ਆ ਉਹ ਸਿੱਟ ਦਿੱਤੇ ਆ, ਜਿਸ ਵਿੱਚ ਹੈਲਰੀ ਕਲਿੰਟਨ ਇਹ ਕਹਿ ਰਹੀ ਆ ਵੀ ਡਾਇਨ ਫਾਈਨਸਟਾਈਨ ਆ ਉਸ ਨੂੰ ਰਿਜ਼ਾਈਨ ਨਹੀਂ ਕਰਨਾ ਚਾਹੀਦਾ। ਟਰੰਪ ਹੁਣਾਂ ਦੇ ਉਲਟ ਇਹਨਾਂ ਨੇ ਜਿਹੜੀ 2016 ਦੀ ਇਲੈਕਸ਼ਨ ਰਨ ਕੀਤੀ ਸੀਗੀ, ਜਿਸ ਨੂੰ ਇਹ ਹਾਰ ਗਏ ਸੀਗੇ। ਸੋ ਹੁਣ ਸੈਨੇਟਰ ਡਾਇਨ ਫਾਈਨਸਟਾਈਨ ਤੇ ਡੈਮੋਕ੍ਰੇਟਸ ਦੇ ਲਈ ਡਾਇਲਮਾ ਇਹ ਵੀ ਬਹੁਤ ਤਗੜਾ ਆ ਵੀ ਇਸ ਦੇ ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਕੌਣ ਹੋਊਗਾ। ਜੇ ਉਹ ਨਹੀਂ ਹੁੰਦੇ, ਜੇ ਪਹੁੰਚਦੇ ਨਹੀਂ ਆ ਤੇ ਉੱਥੇ ਜਾਇਆ ਨਹੀਂ ਜਾ ਸਕਦਾ, ਤੇ ਜੇ ਉੱਥੇ ਵੋਟ ਨਹੀਂ ਕੀਤੀ ਜਾ ਸਕਦੀ, ਤੇ ਜੇ ਵੋਟ ਨਹੀਂ ਕਰਨਗੇ ਤਾਂ ਉਹਨਾਂ ਦੇ ਜੱਜਿਸ ਦੀ ਕਨਫਰਮੇਸ਼ਨ ਨਹੀਂ ਹੋਊਗੀ, ਤੇ ਜੇ ਰਿਟਾਇਰ ਹੁੰਦੇ ਆ, ਰਿਜ਼ਾਈਨ ਕਰਦੇ ਆ, ਤਾਂ ਇੱਥੋਂ ਫਿਰ ਘੱਲਿਆ ਜਾ ਸਕਦਾ ਆ। ਜਿਹੜੇ ਸੈਨੇਟਰ ਆ ਅਪੁਆਇੰਟ ਸਾਈਨ ਕਰਕੇ ਜਿਹੜੇ ਗਵਰਨਰ ਨਿਊਸਮ ਉਹ ਘੱਲ ਸਕਦੇ ਆ, ਫਿਰ ਉਹ ਚੀਜ਼ਾਂ ਹੋ ਸਕਦੀਆਂ ਆ। ਪਰ ਇੱਕ ਪਾਸੇ ਇਹ ਆ ਵੀ ਇਹਨਾਂ ਨੂੰ ਇਹ ਵੀ ਫਿਕਰ ਆ ਜਾਂ ਗੱਲਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਵੀ ਇਹ ਔਰਤਾਂ ਕਿਉਂ ਕਿਹਾ ਜਾਂਦਾ ਆ ਸਿਰਫ ਰਿਜ਼ਾਈਨ ਕਰਨ ਦੇ ਲਈ। ਮਿਚ ਮੈਕੋਨਲ ਦੇ ਵੀ ਸੱਟ ਲੱਗੀ ਸੀ, ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਜਿਹੜਾ ਇਹ ਆਖਿਆ ਸੀਗਾ। ਸੋ ਇਹ ਮੁੱਦਾ ਹੋਰ ਪਾਸੇ ਵੱਲ ਨੂੰ ਵੀ ਜਿਹੜਾ ਕਦੀ ਰੁੱਖ ਜਿਹੜਾ ਉਹ ਕਰ ਜਾਂਦਾ। ਪਰ ਡੈਮੋਕ੍ਰੇਟਸ ਦੇ ਲਈ ਇਸ ਟਾਈਮ ਕਾਫੀ ਗਲੇ ਦੀ ਹੱਡੀ ਜਿਹੜੀ ਇਹ ਪੂਰਾ ਵਿਵਾਦ ਆ ਉਹ ਬਣ ਚੁੱਕਾ ਆ ਵੀ ਭਾਈ ਅੱਗੇ ਬਣਨਾ ਇਸ ਦੇ ਵਿੱਚ ਕੀ ਆ, ਵੀ ਡਾਇਨ ਫਾਈਨਸਟਾਈਨ ਐਕਚੁਅਲ 'ਚ ਰਿਜ਼ਾਈਨ ਕਰਨਗੇ, ਨਹੀਂ ਕਰਨਗੇ, ਜਾਂ ਉਹਨਾਂ ਦੀ ਸਿਹਤ ਹੋਰ ਕਿੱਦਾਂ ਅੱਗੇ ਜਿਹੜੀ ਉਹ ਚੱਲਦੀ ਆ। ਜੀ, ਹਿਲਰੀ ਕਲਿੰਟਨ ਉਹਨਾਂ ਨੂੰ ਖਦਸ਼ਾ ਇਹ ਆ
ਵੀ ਜੇ ਡਾਇਨ ਫਾਈਨਸਟਾਈਨ ਰਿਜ਼ਾਈਨ ਕਰ ਗਏ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਜੋ ਜੁਡੀਸ਼ੀਅਲ ਕਮੇਟੀ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਆ, ਉਹਨਾਂ ਦੀ ਜਗ੍ਹਾ ਤੇ ਰਿਪਲੇਸਮੈਂਟ ਨਹੀਂ ਕੀਤੀ ਜਾਊਗੀ। ਇਹਦੀ ਬਾਬਤ ਰਿਪਬਲਿਕਨ ਇੱਕ ਸੈਨੇਟਰ ਆ ਲਿੰਡਸੀ ਗ੍ਰਾਮ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਜੁਡੀਸ਼ਰੀ ਕਮੇਟੀ ਦੇ ਵਿੱਚ ਜੇ ਉਹ ਰਿਜ਼ਾਈਨ ਕਰ ਜਾਂਦੇ ਆ ਤੇ ਜੀ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਬੰਦਾ ਨਹੀਂ ਰੱਖਿਆ ਜਾਊਗਾ। ਸੋ ਇਸ ਕਰਕੇ ਹਿਲਰੀ ਕਲਿੰਟਨ ਉਹਨਾਂ ਨੇ ਇਸ ਸਟੇਟਮੈਂਟ ਦੇ ਬਾਰੇ ਜੰਪ ਕੀਤਾ ਹੈਗਾ। ਜੀ ਆਪਾਂ ਇੱਕ ਬ੍ਰੇਕ ਲੈਣੀ ਨੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ। ਤੇਲ ਦੀਆਂ ਕੀਮਤਾਂ ਦੇ ਵਿੱਚ ਕੀ ਉਤਾਰ ਚੜਾਵ ਜਿਹੜੇ ਚੱਲ ਰਹੇ ਆ ਉਸ ਬਾਰੇ ਤੁਹਾਨੂੰ ਜਿਹੜਾ ਉਹ ਦੱਸਾਂਗੇ। ਬਾਕੀ ਇਕਨੋਮੀ ਕਿੱਧਰ ਨੂੰ ਆ, ਡੈਟ ਲਿਮਿਟ ਦੀਆਂ ਗੱਲਾਂ ਆਪਾਂ ਥੋੜ੍ਹੀਆਂ ਕੀਤੀਆਂ, ਥੋੜ੍ਹੀਆਂ ਹੋਰ ਇਸ ਦੇ ਬਾਬਤ ਜਿਹੜੀਆਂ ਚਰਚਾਵਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਯੂਐਸ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। 1 ਸਾਲ ਹੋ ਗਿਆ ਜਦੋਂ ਯੂਵਾਲਡੇ ਟੈਕਸਸ ਦੇ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ, ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਜੀ ਤੇ ਬਹੁਤ ਸਾਰੀਆਂ ਰਿਪੋਰਟਸ ਵੀ ਆਈਆਂ। 19 ਬੱਚੇ ਤੇ 2 ਅਡਲਟ ਜਿਨ੍ਹਾਂ ਦੀ ਮੌਤ ਹੋ ਗਈ ਸੀ। ਬਹੁਤ ਹੀ ਵੱਡਾ ਇਹ ਦੁਖਾਂਤ ਵਾਪਰਿਆ ਸੀ। ਇੰਨਾ ਕੁਝ ਹੋਣ ਦੇ ਬਾਵਜੂਦ ਜੋ ਯੂਵਾਲਡੇ ਦੇ ਲੋਕ ਆ ਉਹ ਟਰਸਟ ਨਹੀਂ ਕਰ ਰਿਹਾ ਪੁਲਿਸ ਦੇ ਉੱਤੇ। ਬਿਲਕੁਲ ਉਹ ਕਹਿੰਦੇ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਹਾਜ਼ਰ ਸੀ, ਉਹਨਾਂ ਨੇ ਕੀਤਾ ਕੁਛ ਨਹੀਂ, ਸਿਰਫ ਆਪਣੀਆਂ ਗੰਨਾਂ ਲੈ ਕੇ ਘੁੰਮਦੇ ਰਹੇ। ਜੁਲਾਈ 2022 ਦੇ ਵਿੱਚ ਇੱਕ ਇੰਟਰਮ ਰਿਪੋਰਟ ਆਈ ਸੀ ਟੈਕਸਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੱਲੋਂ। ਉਹਨਾਂ ਨੇ ਕਿਹਾ ਵੀ 376 ਪੁਲਿਸ ਆਫੀਸਰਸ ਉੱਥੇ ਉਸ ਟਾਈਮ ਹਾਜ਼ਰ ਸੀ ਜਿਸ ਟਾਈਮ ਸ਼ੂਟਿੰਗ ਚੱਲ ਰਹੀ ਸੀ, ਤੇ ਮਈ 24 ਨੂੰ 1 ਸਾਲ ਹੋ ਗਿਆ ਅੱਜ। ਉਹਨਾਂ ਚੋਂ 149 ਯੂਐਸ ਬਾਰਡਰ ਪੈਟਰੋਲ ਏਜੰਟ ਸੀ, 91 ਡੀਪੀਐਸ ਆਫੀਸਰ ਸੀਗੇ, ਤੇ ਜਿਹੜਾ ਉੱਥੇ ਦਾ ਉਹਨਾਂ ਦਾ ਪੁਲਿਸ ਵਾਲਾ ਸੀ ਉਹ ਤਾਂ ਭੱਜੇ ਗਿਆ ਸੀ। ਆਪਾਂ ਉਹ ਖਬਰਾਂ ਕਿੰਨੀ ਵਾਰੀ ਸਾਂਝੀਆਂ ਕਰ ਚੁੱਕੇ ਅਡੋਂਗੋ ਹੈਗੇ ਪਤਾ ਆ। ਨਹੀਂ ਕੁਛ ਏਦਾਂ ਦਾ ਨਾਂ ਸੀ, ਅਡੋਂਗੋ ਕੁਛ ਏਦਾਂ ਦਾ ਨਾਂ ਜੀ ਸੀ ਉਹਦਾ। ਜੀ ਬਿਲਕੁਲ। ਸੋ ਇਹ ਸਾਰੇ ਕਾਸੇ ਦੇ ਵਿੱਚ ਹੁਣ 1 ਸਾਲ ਵਾਪਰ ਗਿਆ ਵੀ ਲੋਕਾਂ ਦਾ ਟਰਸਟ ਪੁਲਿਸ 'ਚ ਨਹੀਂ ਬਣ ਸਕਿਆ। ਡੇਵਿਡ ਥਾਮਸ ਇੱਕ ਪ੍ਰੋਫੈਸਰ ਹੈਗੇ ਫੋਰੈਂਸਿਕ ਸਟੱਡੀਜ਼ ਦੇ ਫਲੋਰੀਡਾ ਗੋਲਫ ਕੋਸਟ ਯੂਨੀਵਰਸਿਟੀ ਦੇ। ਉਹਨਾਂ ਨੇ ਕਿਹਾ ਯੂਵਾਲਡੇ ਦੀ ਜੋ ਕਮਿਊਨਿਟੀ ਮੈਂਬਰਸ ਆ ਉਹ ਉਹਨਾਂ ਦਾ ਜਿਹੜਾ ਇਹ ਰਿਸਪੌਂਸ ਆ ਇਹ ਐਕਸਪੈਕਟਡ ਹੀ ਆ। ਜਿੱਥੇ ਕਹਿੰਦੇ ਮਿਨੋਰਿਟੀ ਹੁੰਦੀ ਆ, ਜਦੋਂ ਇਦਾਂ ਦਾ ਕੋਈ ਐਕਸ਼ਨ ਹੁੰਦਾ ਆ ਤੇ ਪੁਲਿਸ ਵਾਲੇ ਕੁਛ ਨਹੀਂ ਕਰਦੇ ਤੇ ਉਹਨਾਂ ਦਾ ਜਿਹੜਾ ਟਰਸਟ ਆ ਉਹ ਟੁੱਟਦਾ ਹੀ ਹੈਗਾ ਆ। ਕਹਿੰਦੇ ਪਹਿਲਾਂ ਵੀ ਜੋ ਲਟੀਨੋ ਕਮਿਊਨਿਟੀ ਆ ਉਹ ਹਿਸਟੋਰੀਕਲੀ ਉਸ ਏਰੀਆ ਦੇ ਵਿੱਚ ਆਲਰੇਡੀ ਉਹਨਾਂ ਦਾ ਰਿਲੇਸ਼ਨਸ਼ਿਪ ਪੁਲਿਸ ਦੇ ਨਾਲ ਬੜਾ ਗੁੱਡ ਨਹੀਂ ਸੀਗਾ। ਜਦੋਂ ਰੌਬ ਐਲੀਮੈਂਟਰੀ ਵਿੱਚ ਮਾਸ ਸ਼ੂਟਿੰਗ ਹੋਈ ਆ ਜਿਹਦੇ ਵਿੱਚ ਉਹਨਾਂ ਦੇ ਹੀ 19 ਬੱਚੇ ਚਲੇ ਗਏ, 2 ਅਡਲਟ ਚਲੇ ਗਏ, ਉਹ ਤੋਂ ਬਾਅਦ ਜੋ ਲੋਕ ਆ ਟੋਟਲੀ ਪੁਲਿਸ ਦੇ ਉਲਟ ਹੋ ਗਏ ਹੈਗੇ। ਕਈ ਕਹਿੰਦੇ ਵੀ ਅਸੀਂ ਤਾਂ ਇੱਥੋਂ ਮੂਵ ਹੋ ਕੇ ਹੋਰ ਕਿਤੇ ਜਾਣਾ ਜੋ ਆ ਪਸੰਦ ਕਰਾਂਗੇ, ਸੇਫ ਕਰਾਂਗੇ। ਉਸ ਤੋਂ ਵੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਚਿੰਤਾ ਵਾਲੀ ਗੱਲ ਇਹ ਆ ਵੀ ਜਿਹੜੀ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜਾ ਮੈਸੇਕਰ ਹੋਇਆ ਯੂਵਾਲਡੇ
ਟੈਕਸਸ 'ਚ। ਉਸ ਤੋਂ ਬਾਅਦ 'ਚ ਦੇਖੋ ਸੈਂਕੜੇ ਹੀ ਜਿਹੜੇ ਇਹ ਪੁਲਿਸ ਅਫਸਰ ਸੀਗੇ ਉੱਥੇ, ਉਹਨਾਂ ਦੇ ਵਿੱਚੋਂ ਜਿਹੜੇ ਹਾਈ ਰੈਂਕਿੰਗ ਪੁਲਿਸ ਅਫਸਰ ਆ ਜਿਨ੍ਹਾਂ ਨੇ ਇਹ ਕ੍ਰਿਟੀਕਲ ਡਿਸੀਜਨ ਦੇ ਵਿੱਚ ਮਿਸਟੇਕ ਕੀਤੀਆਂ, ਗਲਤੀਆਂ ਕੀਤੀਆਂ, ਉਹ ਅਜੇ ਵੀ ਜੌਬ ਤੇ ਨੇ। ਉਹ ਜਵਾਬਦੇਹੀ ਕੋਈ ਨਹੀਂ, ਅਕਾਊਂਟੇਬਿਲਿਟੀ ਜਿਹੜੀ ਆ ਉਹ ਇਹਨਾਂ ਨੂੰ ਜਿਹੜੀ ਉਹ ਨਹੀਂ ਕੀਤੀ ਗਈ ਹੈਗੀ। ਕੁਛ ਕੁ ਲੋਕਾਂ ਨੂੰ ਜ਼ਰੂਰ ਉਹਨਾਂ ਨੇ ਫਾਇਰ ਕੀਤਾ ਆ, ਪਰ ਜਿਹੜਾ 77 ਮਿੰਟਸ ਦਾ ਡਿਲੇ, 77 ਮਿੰਟਾਂ ਦਾ ਜਿਹੜਾ ਡਿਲੇ ਹੋਇਆ, ਬਾਹਰ ਬੈਠੇ ਪਤਾ ਨਹੀਂ ਕਿਹੜੇ ਹੱਥ ਸੇਕੀ ਜਾਂਦੇ ਸੀਗੇ ਵੀ ਅਸੀਂ ਅੰਦਰ ਜਾਣਾ ਨਹੀਂ ਜਾਣਾ। ਸ਼ੂਟਿੰਗ ਉਦੋਂ ਔਨਗੋਇੰਗ ਸੀਗੀ। ਉਸ ਕਾਤਲ ਹਥਿਆਰੇ ਦੇ ਦੁਆਰਾ ਉਦੋਂ ਬੱਚਿਆਂ ਨੂੰ ਮਾਰਿਆ ਜਾ ਰਿਹਾ ਸੀ। ਅੰਦਰੋਂ ਕਾਲਾਂ ਆ ਰਹੀਆਂ ਸੀਗੀਆਂ। ਕਈ ਜਿਹੜੇ ਮਾਪੇ ਆ ਉਹਨਾਂ ਨੇ ਇਹਨਾਂ ਦੇ ਬੈਰੀਕੇਡ ਤੋੜ ਕੇ ਅੰਦਰ ਭੱਜੇ ਵੀ। ਇੱਕ ਬੀਬੀ ਨੂੰ ਇਹਨਾਂ ਨੇ ਬਾਅਦ ਚ ਪ੍ਰੋਸੀਕਿਊਟ ਵੀ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੇ ਆਪਣੀ ਕੁੜੀ ਨੂੰ, ਆਪਣੇ ਨਿਆਣੇ ਨੂੰ ਜਿਹੜਾ ਆ ਅੰਦਰ ਜਾ ਕੇ ਜਿਹੜਾ ਉਹ ਬਚਾਇਆ ਸੀ ਜਦ ਇਹ ਜਾਣ ਨਹੀਂ ਸੀ ਦੇ ਰਹੇ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਇਹ ਕੁਰਸੀ ਤੇ ਬੈਠੇ ਆ, ਜਿਹੜੇ ਇਸ ਪਾਵਰ ਦੇ ਵਿੱਚ ਆ, ਉਹ ਕਿਸ ਤਰੀਕੇ ਦਾ ਰਵੱਈਆ ਜਿਹੜਾ ਆ ਉਹ ਅਪਣਾਉਂਦੇ ਆ, ਲੋਕਾਂ ਦੀ ਸੇਫਟੀ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਲਿਆ। ਸਾਰਿਆਂ ਨੂੰ ਨਹੀਂ ਅਸੀਂ ਕਹਿ ਸਕਦੇ, ਓਬਵੀਅਸਲੀ ਸਾਰੇ ਇਦਾਂ ਦੇ ਮਾੜੇ ਨਹੀਂ ਹੁੰਦੇ। ਜਿਹੜੇ ਕੁਛ ਕੁ ਇਹ ਜਿਹੜਾ ਪਰ ਇਹ ਬਹੁਤ ਵੱਡਾ ਧੱਬਾ ਜਿਹੜਾ ਆ ਲਾ ਇਨਫੋਰਸਮੈਂਟ ਦੇ ਮੱਥੇ ਦੇ ਉੱਤੇ ਜਿਹੜਾ ਇਹ ਲੱਗਾ ਰਹਿਣਾ ਆ, ਜੋ ਯੂਵਾਲਡੇ ਦੇ ਵਿੱਚ ਵਾਪਰਿਆ, ਜਿੱਥੇ 1 ਘੰਟੇ ਤੋਂ ਵੱਧ ਪੁਲਿਸ ਅਫਸਰ ਉਹਨਾਂ ਨੂੰ ਇਹੀ ਨਹੀਂ ਸੀ ਪਤਾ ਲੱਗ ਰਿਹਾ ਕਿੰਨੇ ਜਾਣਾ, ਕਿੱਦਾਂ ਜਾਣਾ, ਕਿਵੇਂ ਜਾਣਾ, ਕੀ ਹੋਣਾ। ਤੇ ਉਹਦੇ ਕਰਕੇ ਕਈ ਜਿਹੜੀਆਂ ਆ ਜਾਨਾਂ ਜਿਹੜੀਆਂ ਬਚਾਈਆਂ ਜਾ ਸਕਦੀਆਂ ਸੀਗੀਆਂ, ਉਹ ਵੀ ਗਵਾ ਲਈਆਂ। ਦੇਖੋ ਸਕੂਲਾਂ 'ਚ ਮਾਸ ਸ਼ੂਟਿੰਗ ਹੋਣੀ ਇਹ ਤਾਂ ਪਹਿਲੋਂ ਹੀ ਮਾੜੀ ਆ, ਇਹ ਤਾਂ ਚਾਹੀਦੀ ਹੋਈ ਨਹੀਂ, ਇਦਾਂ ਦੀ ਚੀਜ਼ ਨਾ ਵਾਪਰੇ। ਇਸ ਦੇ ਲਈ ਕੁਛ ਕਦਮ ਜਿਹੜੇ ਆ, ਸਖਤ ਕਦਮ ਜਿਹੜੇ ਉਹ ਚੱਕਣੇ ਚਾਹੀਦੇ ਆ, ਪਰ ਉਸ ਦੇ ਉੱਤੇ ਵੀ ਕੋਈ ਸਹਿਮਤੀ ਲੋਕਾਂ ਦੀ ਦੋਨੋਂ ਤਰਫੋਂ ਜਿਹੜੀ ਉਹ ਬਣ ਨਹੀਂ ਰਹੀ ਹੈਗੀ ਵੀ ਕੀ ਜਿਹੜੇ ਉਸ ਦੇ ਲਈ ਹੋਣ। ਪਰ ਜੇ ਰੱਬ ਨਾ ਕਰੇ ਇਦਾਂ ਦੀ ਚੀਜ਼ ਵਾਪਰਦੀ ਆ, ਤੇ ਜਿਨ੍ਹਾਂ ਨੂੰ ਲਾ ਇਨਫੋਰਸਮੈਂਟ ਦੀਆਂ ਜਿਨ੍ਹਾਂ ਨੇ ਵਰਦੀਆਂ ਪਾਈਆਂ ਉਹਨਾਂ ਤੋਂ ਇਹ ਤਵੱਕੋ ਰੱਖੀ ਜਾਂਦੀ ਆ ਵੀ ਭਾਈ ਜਾ ਕੇ ਇਹਨਾਂ ਨੂੰ ਜਿਹੜਾ ਉਹ ਬਚਾਉਣ। ਪਰ ਯੂਵਾਲਡੇ ਦੇ ਵਿੱਚ ਜੋ ਵਾਪਰਿਆ, ਉੱਥੋਂ ਦੇ ਲੋਕ ਅਜੇ ਵੀ ਪੂਰੀ ਤਰ੍ਹਾਂ ਨਾਖੁਸ਼ ਨੇ। ਜੋ ਕੁਛ ਵੀ ਉੱਥੇ ਵਾਪਰਿਆ, ਨਿਆਣੇ ਤਾਂ ਮੁੜਦੇ ਨਹੀਂ, ਪਰ ਲੋਕਾਂ ਦਾ ਭਰੋਸਾ ਉਹਨਾਂ ਦੇ ਵਿੱਚ, ਉਸ ਸੰਸਥਾ ਦੇ ਵਿੱਚ ਉੱਥੇ ਦੀ ਲਗਾਤਾਰ ਘਟਦਾ ਜਾ ਰਿਹਾ ਹੈ। ਸੋ ਬਿਲਕੁਲ 77 ਮਿੰਟਾਂ ਬਾਅਦ ਜਾ ਕੇ ਜੋ ਐਕਟਿਵ ਸ਼ੂਟਰ ਆ ਉਸ ਨੂੰ ਪੁਲਿਸ ਵਾਲਿਆਂ ਨੇ ਮਾਰਿਆ। ਸਰੋਤਿਆਂ ਦੀ ਜਾਣਕਾਰੀ ਲਈ ਦੱਸਦੀ ਜਾਈਏ, ਕਹਿੰਦੇ ਵੀ ਪੁਲਿਸ ਦਾ ਪ੍ਰੋਟੋਕਾਲ ਕੀ ਆ ਵੀ ਜੇ ਕੋਈ ਐਕਟਿਵ ਸ਼ੂਟਰ ਆ ਉਹਨੂੰ ਇਮੀਡੀਏਟਲੀ ਅਪਰੋਚ ਕਰਨਾ ਪੈਣਾ ਆ, ਚਾਹੇ ਉਸ ਸੀਨ ਦੇ ਉੱਤੇ ਇੱਕ ਹੀ ਪੁਲਿਸ ਆਫੀਸਰ ਹੋਵੇ। ਇਹ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਜੋ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਈਵਨ FBI ਦੇ ਜੋ ਸਪੈਸ਼ਲ ਏਜੰਟ ਆ ਕੈਥਰੀਨ ਸ਼ਵੇਟ, ਉਹਨਾਂ ਨੇ ਇਹ ਕਿਹਾ ਵੀ 77 ਮਿੰਟ ਇੱਕ ਐਕਟਿਵ ਸ਼ੂਟਰ ਨੂੰ ਮਾਰਨ ਦੇ ਲਈ ਲੱਗ ਜਾਣਾ, ਇਹ ਬਹੁਤ ਅਨਯੂਜੂਅਲ ਅਮਾਉਂਟ ਆਫ ਟਾਈਮ ਹੈਗਾ ਆ। ਸੋ ਇਹ ਨਹੀਂ ਵਾਪਰਨਾ ਚਾਹੀਦਾ ਸੀ। ਯੂਵਾਲਡੇ ਦੇ ਵਿੱਚ ਪਹਿਲਾਂ ਵੀ ਕੁਝ ਸਾਲ ਪਹਿਲਾਂ ਉਹਨਾਂ ਦੇ ਵਿੱਚ ਜੋ ਲੋਕਲ ਕਮਿਊਨਿਟੀ ਆ, ਕਸ਼ਮਕਸ਼ ਚੱਲੀ ਸੀ ਜਦੋਂ ਇੱਕ ਮਲਟੀਲਿੰਗੁਅਲ ਟੀਚਰ ਨੂੰ ਉਹਨਾਂ ਨੇ ਉਹਦਾ ਜਿਹੜਾ ਕੰਟਰੈਕਟ ਨਹੀਂ ਰਿਨਿਊ ਕੀਤਾ ਸੀਗਾ। ਸੋ ਇਹ ਜੋ ਅਪਡੇਟ ਆ ਯੂਵਾਲਡੇ ਦੇ ਵਿੱਚ ਜੋ ਮਾਸ ਸ਼ੂਟਿੰਗ ਹੋਈ ਸੀ ਰੌਬ ਐਲੀਮੈਂਟਰੀ ਸਕੂਲ 'ਚ, ਉਹਦੇ ਸੰਬੰਧ ਦੇ ਵਿੱਚ। ਅਗਲੀ ਜਿਹੜੀ ਹਜ਼ਰਤ ਸਿੰਘ ਦੀ ਗੱਲ ਕਰਦੇ ਜਾਈਏ, ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ 2% ਵੱਧ ਗਈਆਂ। US ਦਾ ਜਿਹੜਾ ਪੈਟਰੋਲੀਅਮ ਰਿਜ਼ਰਵ ਆ ਉਹ ਇੱਕ ਵਾਰੀ ਫੇਰ ਘਟ ਗਿਆ। ਉਦੋਂ ਸਾਊਦੀ ਨੇ ਇਹ ਜਿਹੜੀ ਵਾਰਨਿੰਗ, ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਜਿਹੜੀ OPEC ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਕੁਝ ਸਖਤ ਫੈਸਲੇ ਇਸ ਦੇ ਵਿੱਚ ਆ ਸਕਦੇ ਆ। ਨਾਲ ਦੇ ਨਾਲ ਹੀ ਆਪਾਂ ਪਹਿਲਾਂ ਖਬਰਾਂ ਸ਼ੁਰੂਆਤ 'ਚ ਦੱਸਿਆ, ਡੈਟ ਸੀਲਿੰਗ ਨੂੰ ਲੈ ਕੇ ਵਾਈਟ ਹਾਊਸ ਦੇ ਰਿਪਬਲਿਕਨਸ ਦੇ ਵਿੱਚ ਗੱਲਬਾਤ ਨਾਲ ਚੱਲ ਰਹੀ ਆ। ਸੋ ਇਹ ਸਾਰਾ ਕੁਝ ਜਿਹੜਾ ਘਿਓ ਖਿਚੜੀ ਜਿਹੜਾ ਉਹ ਹੋ ਰਿਹਾ ਆ, ਇਹ ਕੀ ਬਣੂਗਾ, ਇਸ ਦਾ ਇਹ ਵੇਖਣ ਵਾਲੀ ਗੱਲ ਰਹੂਗੀ। ਕੱਚੇ ਤੇਲ ਦੀ ਕੀਮਤ ਕਹਿੰਦੇ ਤਕਰੀਬਨ $1.5 ਉੱਤੇ ਨੂੰ ਜਾ ਪਹੁੰਚੀ। US ਦੇ ਜਿਹੜੇ ਗੈਸੋਲੀਨ ਸਟਾਕ ਪਾਈਲ ਆ ਉਹ 2.1 ਮਿਲੀਅਨ ਬੈਰਲ ਜਿਹੜੇ ਉਹ ਘਟ ਗਏ। ਇਹ 216 ਮਿਲੀਅਨ ਬੈਰਲ ਦੇ ਉੱਤੇ ਜਿਹੜੇ ਪਹੁੰਚ ਚੁੱਕੇ ਆ। ਐਨਰਜੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ EIA, ਉਹਨਾਂ ਨੇ ਇਸ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਰਿਫਾਈਨਰੀਜ਼ ਕਹਿੰਦੇ ਵੀ ਇਸ ਟਾਈਮ ਮੈਕਸ ਆਊਟ ਚੱਲ ਰਹੀਆਂ ਆ। ਰਿਫਾਈਨਰੀ ਰਨਸ ਜਿਹੜੇ ਆ ਉਹ ਹੋ ਰਹੇ ਆ। US ਦਾ ਮੈਮੋਰੀਅਲ ਡੇ ਵੀਕਐਂਡ ਆ ਰਿਹਾ ਆ। ਇਦੋਂ ਵੈਸੇ ਵੀ ਦੇਖਿਆ ਜਾਵੇ ਹਿਸਟੋਰੀਕਲੀ ਇਹ ਪੀਕ ਸਮਰ ਸੀਜ਼ਨ ਟਰੈਵਲ ਦੇਖਿਆ ਜਾਂਦਾ ਆ, ਤੇ ਤੇਲ ਦੀ ਜਿਹੜੀਆਂ ਡਿਮਾਂਡ ਆ ਉਹ ਵੱਧ ਜਾਂਦੀ ਆ।
ਇਹਦੇ ਕਰਕੇ ਇਹ ਵੀ ਵੇਖਿਆ ਜਾ ਸਕਦਾ ਵੀ ਕਈ ਥਾਵਾਂ ਦੇ ਉੱਤੇ ਤੇਲ ਦੀਆਂ ਕੀਮਤਾਂ ਫਿਰ ਤੋਂ ਵਧਣਗੀਆਂ। ਉਧਰ ਸਾਊਦੀ ਅਰੇਬੀਆ ਦੇ એનર્ਜੀ ਮਿਨਿਸਟਰ ਨੇ ਕਿਹਾ ਵੀ ਜਿਹੜੇ ਸ਼ਾਰਟ ਸੈਲਰਸ ਹੈਗੇ ਆ ਉਹ ਇਹ ਬੈਟ ਕਰ ਰਹੇ ਆ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਘਟਣਗੀਆਂ, ਪਰ ਕਹਿੰਦੇ ਵੀ ਦੇ ਸ਼ੁਡ ਵਾਚ ਆਊਟ ਫॉर ਪੇਨ। ਲੱਗਦਾ ਆ ਵੀ ਤੇਲ ਕੱਢਣ ਦੀ ਇਹਨਾਂ ਨੇ ਹੁਣ ਕੁਆਂਟੀਟੀ ਆ ਓਪੈਕ ਵਾਲੇ ਜਿਹੜੇ ਉਹ ਘਟਾ ਸਕਦੇ ਆ। ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਜਿਹੜੇ ਰੂਸ ਦੇ ਨਾਲ ਮਿਲ ਕੇ ਵੀ ਜਿਹੜੇ ਚੱਲਦੇ ਆ, ਇਸ ਗਰੁੱਪ ਨੂੰ ਯੂਜਲੀ ਓਪੈਕ ਪਲੱਸ ਜਿਹੜਾ ਆ ਆਖਿਆ ਜਾ ਰਿਹਾ ਆ। ਇਹਨਾਂ ਨੇ 4 ਜੂਨ ਨੂੰ ਮੀਟਿੰਗ ਕਰਨੀ ਆ, ਜਿਸ ਦੇ ਵਿੱਚ ਆਊਟਪੁੱਟ ਕੱਟ ਦੀ ਜਿਹੜੀ ਸਿਫਾਰਿਸ਼ ਆ ਉਸ ਵਿੱਚ ਕੀਤੀ ਜਾਊਗੀ। ਇਹ ਤੇਲ ਕਿੰਨਾ ਕੱਢਣਾ ਕਿੰਨਾ ਘਟਾਉਣਾ ਆ, ਵੱਧ ਕੱਢਣਾ ਆ ਘੱਟ ਕੱਢਣਾ ਆ, ਇਹ ਤੇਲ ਦੀਆਂ ਕੀਮਤਾਂ ਨੂੰ ਉੱਥੇ ਇੱਕ ਬੈਰਲਸ ਨੂੰ ਜਿਹੜੇ ਪ੍ਰਾਈਸ ਆ ਉੱਥੇ ਇੱਕ ਰਵੇ, ਉਸ ਦੇ ਲਈ ਜਿਹੜਾ ਆ ਇਦਾਂ ਦੇ ਫੈਸਲੇ ਅਕਸਰ ਲੈਂਦੇ ਰਹਿੰਦੇ ਆ। ਜੀ ਬਿਲਕੁਲ। ਅਗਲੀ ਖਬਰ, ਰਸ਼ੀਆ ਤੇ ਯੂਕਰੇਨ ਦੇ ਵਿੱਚ ਜੋ ਜੰਗ ਚੱਲ ਰਿਹਾ ਹੈ, ਯੂਕਰੇਨ ਦੇ ਵਿੱਚ ਜੋ ਰਸ਼ੀਆ ਦੇ ਮਰਸਨਰੀ ਲੀਡਰ ਜਿਨ੍ਹਾਂ ਨੇ ਬੈਖਮਟ ਟਾਊਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ ਪੂਰੀ ਤਰ੍ਹਾਂ, ਉਹ ਜੋ ਸ਼ਹਿਰ ਆ 70,000 ਦੀ ਪੋਪੂਲੇਸ਼ਨ ਵਾਲਾ ਬੈਖਮਟ, ਉਹ ਤਬਾਹ ਕਰ ਦਿੱਤਾ ਗਿਆ ਆ। ਹੁਣ ਜੋ ਵੈਗਨਰ ਗਰੁੱਪ ਆ ਰਸ਼ੀਆ ਦਾ, ਇਹ ਇੱਕ ਤਰ੍ਹਾਂ ਨਾਲ ਮਿਲੀਸ਼ੀਆ ਗਰੁੱਪ ਆ, ਇਹ ਕਹਿੰਦੇ ਆ ਵੀ ਹੁਣ ਰਸ਼ੀਆ ਦੀ ਜੋ ਡਿਫੈਂਸ ਮਿਨਿਸਟਰੀ ਆ ਉਸ ਨੂੰ ਇਹ ਸ਼ਹਿਰ ਨੂੰ ਟੇਕ ਓਵਰ ਕਰ ਲੈਣਾ ਚਾਹੀਦਾ ਹੈਗਾ। ਵੈਗਨਰ ਗਰੁੱਪ ਦਾ ਜੋ ਫਾਊਂਡਰ ਪ੍ਰੀਗੋਜ਼ਿਨ ਆ, ਉਸਨੇ ਡਿਫੈਂਸ ਮਿਨਿਸਟਰੀ ਨੂੰ ਬਹੁਤ ਵਾਰ ਕ੍ਰਿਟੀਸਾਈਜ਼ ਕੀਤਾ ਸੀ ਰਸ਼ੀਆ ਦੀ ਨੂੰ, ਪਰ ਹੁਣ ਉਹਨਾਂ ਨੇ ਕਿਹਾ ਵੀ ਵੈਖਮਟ ਟਾਊਨ ਆ ਪੂਰੀ ਤਰ੍ਹਾਂ ਸਾਡੇ ਕਬਜ਼ੇ ਦੇ ਵਿੱਚ ਆ, ਸੋ ਇਸ ਨੂੰ ਉੱਥੇ ਦੀ ਜੋ ਆਰਮੀ ਆ, ਉੱਥੇ ਦਾ ਡਿਫੈਂਸ ਆ, ਉਹਨਾਂ ਨੂੰ ਟੇਕ ਓਵਰ ਕਰ ਲੈਣਾ ਚਾਹੀਦਾ ਹੈਗਾ। ਲਗਭਗ ਸਾਰੇ ਮੈਜੋਰਟੀ 'ਚ ਕਹਿੰਦੇ 90% ਪੋਪੂਲੇਸ਼ਨ ਉੱਥੋਂ ਮੂਵ ਹੋ ਚੁੱਕੀ ਆ, ਕੋਈ ਵੀ ਬਿਲਡਿੰਗ ਸਾਬਤ ਹੀ ਨਹੀਂ ਬਚੀ, ਸਾਰੀਆਂ ਉੱਥੇ ਤਬਾਹ ਕਰ ਦਿੱਤੀਆਂ ਗਈਆਂ ਹੈਗੀਆਂ। ਕਹਿੰਦੇ ਵੀ ਦੇਅਰ ਇਜ਼ ਨਥਿੰਗ ਲੈਫਟ। ਜ਼ੈਲੈਂਸਕੀ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਅੱਜ ਇਸ ਸਟੇਟਮੈਂਟ ਜਾਰੀ ਕੀਤੀ ਹੈ, ਉਹਦੇ ਵਿੱਚ ਦੱਸਿਆ ਵੀ ਬਹੁਤ ਹੀ ਬੁਰਾ ਹਾਲ ਹੈਗਾ ਆ। ਦੂਜੇ ਪਾਸੇ ਜੇ ਕੁਝ ਕੁ ਡਿਵੈਲਪਮੈਂਟਸ ਲੜਾਈ ਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ, ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਲੂਇਸ ਦਾ ਸਿਲਵਾ, ਉਹਨਾਂ ਨੇ UN ਨੂੰ ਰਿਕੁਐਸਟ ਕੀਤੀ ਆ ਵੀ ਇੱਕ ਸਬਮਿਟ ਕੀਤੀ ਜਾਵੇ ਇਸ ਜੰਗ ਦੇ ਬਾਰੇ ਐਜ਼ ਸੂਨ ਐਜ਼ ਨੈਕਸਟ ਮੰਥ, ਤਾਂ ਕਿ ਹਾਈ ਲੈਵਲ ਮੀਟਿੰਗ ਦੇ ਵਿੱਚ ਜਲਦੀ ਤੋਂ ਜਲਦੀ ਜੋ ਜੰਗ ਆ ਇਸ ਨੂੰ ਬੰਦ ਕਰਾਇਆ ਜਾ ਸਕੇ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਵੈਗਨਰ ਗਰੁੱਪ ਦੇ ਜੋ ਫਾਈਟਰਸ ਆ ਉਹਨਾਂ ਨੂੰ ਵਧਾਈਆਂ ਦਿੱਤੀਆਂ ਵੀ ਤੁਸੀਂ ਵੈਖਮਟ ਦਾ ਟਾਊਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਤੇ ਯੂਕਰੇਨ ਤੋਂ ਜੋ ਜ਼ਾਪਰਜ਼ੀਆ ਨਿਊਕਲੀਅਰ ਪਾਵਰ ਪਲਾਂਟ ਹੈਗਾ ਆ, ਘੰਟਿਆਂ ਬੱਧੀ ਸਮਾਂ ਗੁਜ਼ਾਰਨ ਤੋਂ ਬਾਅਦ ਐਮਰਜੈਂਸੀ ਡੀਜ਼ਲ ਜਨਰੇਟਰ ਲਾਉਣ ਤੋਂ ਬਾਅਦ, ਉਹ ਕਿਉਂਕਿ ਉਹਦੀ ਪਾਵਰ ਲੋਸਟ ਹੋ ਗਈ ਸੀ, ਹੁਣ ਦੁਬਾਰਾ ਕੀ ਫੇਰ ਉਹ ਇਸ ਟਾਈਮ ਦੇ ਉੱਤੇ ਰਨ ਕਰ ਰਿਹਾ ਹੈਗਾ ਆ। ਪੁਰਤਗਾਲ ਜੋ ਆ ਉਹ ਕਹਿੰਦੇ ਵੀ ਅਸੀਂ ਯੂਕਰੇਨ ਦੇ ਪਾਇਲਟਸ ਨੂੰ ਜੋ F-16 ਫਾਈਟਰ ਜੈਟਸ ਹੈਗੇ ਉਹਨਾਂ ਦੇ ਪਾਇਲਟਸ ਆ, ਉਹਨਾਂ ਨੂੰ ਟ੍ਰੇਨ ਕਰਨ ਜਾ ਰਹੇ ਹੈਗੇ ਆ। ਇਹ ਉੱਥੇ ਦੇ ਜੋ ਫੋਰਨ ਮਿਨਿਸਟਰ ਆ ਜਾਇਓਆ ਕ੍ਰੈਵਿਨੋ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਰਸ਼ੀਆ ਨੇ ਯੂਕਰੇਨ ਦੇ ਬਹੁਤ ਸਾਰੇ ਏਰੀਆ ਦੇ ਵਿੱਚ ਕੱਲ ਅਟੈਕ ਕੀਤਾ, ਜਿਹਦੇ ਨਾਲ 3 ਜਾਣਿਆਂ ਦੀਆਂ ਮੌਤਾਂ ਹੋ ਗਈਆਂ, 14 ਤੋਂ ਵੱਧ ਜਾਣੇ ਫੱਟੜ ਹੋਏ ਹੈਗੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਊਦੀ ਅਰੇਬੀਆ ਦਾ ਜਿਹੜਾ MBS ਜਿਸ ਨੂੰ ਆਖਿਆ ਜਾਂਦਾ, ਮੁਹੰਮਦ ਬਿਨ ਸਲਮਾਨ ਜਿਹੜਾ ਕਰਾਊਨ ਪ੍ਰਿੰਸ ਆ, ਉਹ ਅਰਬ ਲੀਗ ਦੀ ਜਿਹੜੀ ਅਰਬ ਸਟੇਟਸ ਆ ਉਹਨਾਂ ਦੀ ਮੀਟਿੰਗ ਦੇ ਵਿੱਚ ਮੇਨ ਮਾਸਟਰ ਆਫ ਸੈਰਮਨੀਜ਼ ਦੇ ਤੌਰ ਦੇ ਉੱਤੇ ਵਿਚਰਿਆ। ਉਸ ਨੇ ਜਿਹੜਾ ਸੀਰੀਆ ਦਾ ਰਾਸ਼ਟਰਪਤੀ ਬਸ਼ਰ ਅਲ ਅਸਾਦ ਦਾ, ਉਸ ਨੂੰ ਬਹੁਤ ਘੁੱਟ ਕੇ ਜਿਹੜਾ ਉਹ ਕਹਿੰਦੇ ਜੱਫੀ ਪਾ ਕੇ ਤੇ ਚੀਕਸ ਦੇ ਉੱਤੇ ਕਿਸ ਕਰਕੇ ਵੀ ਮਿਲੇ। US ਸੀਰੀਆ ਦੇ ਰਿਟਰਨ ਨੂੰ ਅਰਬ ਮੁਲਕਾਂ ਦੇ ਵਿੱਚ ਉਸ ਨੂੰ ਡਿਸਅਪਰੂਵ ਕਰ ਰਿਹਾ ਆ, ਪਰ ਮੁਹੰਮਦ ਬਿਨ ਸਲਮਾਨ ਨੇ ਇਹ ਦਿਖਾ ਕੇ US ਨੂੰ ਇਹ ਰਿਮਾਈਂਡ ਇੱਕ ਹਿਸਾਬ ਦੇ ਨਾਲ ਕਰਾ ਦਿੱਤਾ ਵੀ ਭਾਈ ਇਸ ਇਲਾਕੇ ਦੇ ਵਿੱਚ ਅਜੇ ਸਾਡੀ ਹੀ ਸਰਦਾਰੀ ਕਾਇਮ ਆ। ਬੀਤੇ ਸਮੇਂ ਦੇ ਵਿੱਚ ਚੀਨ ਨੇ ਸਾਊਦੀ ਅਰੇਬੀਆ ਤੇ ਈਰਾਨ ਦੇ ਦਰਮਿਆਨ ਡਿਪਲੋਮੈਟਿਕ ਰਿਲੇਸ਼ਨਸ ਆ ਉਹਨਾਂ ਨੂੰ ਮੁੜ ਚਾਲੂ ਕਰਵਾਉਣ ਦੇ ਵੱਲ ਨੂੰ ਪਹਿਲ ਕਦਮੀ ਜਿਹੜੀ ਉਹ ਕੀਤੀ ਸੀ। ਪ੍ਰੈਜ਼ੀਡੈਂਟ ਬਾਈਡਨ
ਜਾਂ ਅਮਰੀਕਨ ਡਿਪਲੋਮੇਸੀ ਜਾਂ ਅਮਰੀਕਨ ਫੋਰਨ ਪਾਲਿਸੀ ਮਿਡਲ ਈਸਟ ਦੇ ਵਿੱਚ ਇਸ ਟਾਈਮ ਲੱਗ ਰਿਹਾ ਵੀ ਕਿਤੇ ਨਾ ਕਿਤੇ ਠੰਡੇ ਬਸਤੇ ਦੇ ਵਿੱਚ ਚੱਲ ਰਹੀ ਆ। ਮੁਹੰਮਦ ਬਿਨ ਸਲਮਾਨ ਅਮਰੀਕਾ ਤੋਂ ਚਾਹੁੰਦਾ ਆ ਵੀ ਉਹ ਕਮਿਟ ਕਰਨ, ਵੀ ਅਮਰੀਕਾ ਉਹਨਾਂ ਨੂੰ ਲਗਾਤਾਰ ਜਿਹੜੇ ਹਥਿਆਰ ਆ ਉਹ ਮੁਹੱਈਆ ਕਰਵਾਉਂਦਾ ਰਹੇਗਾ। ਪਰ ਹਾਲ ਦੀ ਘੜੀ ਜਿਹੜਾ ਜਿਹੜੇ ਰਾਸ਼ਟਰਪਤੀ ਆ ਜਾਂ ਬਾਈਡਨ ਪ੍ਰਸ਼ਾਸਨ ਆ ਉਹ ਇਸ ਚੀਜ਼ ਦੇ ਵਿੱਚ ਕੋਈ ਹਾਮੀ ਨਹੀਂ ਭਰਨਾ ਚਾਹੁੰਦੇ। ਮੁਹੰਮਦ ਬਿਨ ਸਲਮਾਨ ਉਦੋਂ ਤੋਂ 2018 ਤੋਂ ਵੈਸਟ ਦੀਆਂ ਅੱਖਾਂ ਦੇ ਵਿੱਚ ਥੋੜਾ ਥੋੜਾ ਰੜਕਦਾ ਵੀ ਰਿਹਾ, ਜਦੋਂ ਤੋਂ ਜਰਨਲਿਸਟ ਜਮਾਲ ਖਸ਼ੋਗੀ ਉਸ ਦੀ ਜਿਹੜਾ ਆ ਉਹ ਕਤਲ ਕੀਤਾ ਗਿਆ ਸੀਗਾ ਸਾਊਦੀ ਹਿੱਟ ਸਕੁਆਡ ਦੇ ਦੁਆਰਾ, ਤੇ ਯੂਐਸ ਦੀਆਂ ਇੰਟੈਲੀਜੈਂਸ ਰਿਪੋਰਟਸ ਸਿੱਧੀ ਉਂਗਲ ਮੁਹੰਮਦ ਬਿਨ ਸਲਮਾਨ ਵੱਲ ਕਰਦੀਆਂ ਰਹੀਆਂ ਆ। ਸੋ ਇੱਥੇ ਹੁਣ ਸਿਚੁਏਸ਼ਨ ਥੋੜੀ ਕੰਪਲੈਕਸ ਜਿਹੜੀ ਉਹ ਬਣੂਗੀ। ਸੀਰੀਆ ਨੂੰ ਇੱਕ ਵਾਰੀ ਫਿਰ ਅਰਬ ਨੇਸ਼ਨਸ ਦੇ ਫੋਲਡ ਦੇ ਵਿੱਚ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਲੈ ਕੇ ਆ ਰਿਹਾ ਆ। ਅਮਰੀਕਾ ਦੇ ਮਨਾ ਕਰਨ ਤੋਂ ਬਾਅਦ ਦੇ ਵਿੱਚ ਵੀ ਡਿਪਲੋਮੈਟਿਕ ਰਿਲੇਸ਼ਨ ਕਿੱਦਾਂ ਦੇ ਹੋਣਗੇ, ਜਾਂ ਇਹ ਅਮਰੀਕਾ ਦੀ ਆਰਮ ਟਵਿਸਟ ਕਰਕੇ ਉਹਨਾਂ ਦੇ ਕੋਲੋਂ ਜਿਹੜੀਆਂ ਸਿਕਿਉਰਿਟੀ ਦੀਆਂ ਕਮਿਟਮੈਂਟਸ ਆ ਉਹ ਲੈਣਾ ਚਾਹ ਰਿਹਾ ਆ, ਇਹ ਹੁਣ ਦੇਖਣ ਵਾਲੀਆਂ ਗੱਲਾਂ ਰਹਿਣਗੀਆਂ। ਜੁਲਾਈ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਪਿਛਲੇ ਸਾਲ ਉੱਥੇ ਗਏ ਸੀਗੇ, ਪਰ ਕਹਿੰਦੇ ਵੀ ਉਦੋਂ ਉਹਨਾਂ ਨੂੰ ਖਾਲੀ ਹੱਥ ਹੀ ਮੁੜਨਾ ਪਿਆ ਸੀ। ਸਟੇਟ ਆਫ ਟੈਕਸਸ ਸੂ ਕਰ ਰਹੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਪਈ ਜੋ ਇੱਕ ਐਪ ਕ੍ਰੀਏਟ ਕੀਤੀ ਗਈ ਆ ਫੈਡਰਲ ਗਵਰਨਮੈਂਟ ਵੱਲੋਂ, ਜੋ ਲੋਕ ਪੋਲੀਟੀਕਲ ਅਸਾਈਲਮ ਲੈਣਾ ਚਾਹੁੰਦੇ ਆ ਯੂਐਸਏ ਦੇ ਵਿੱਚ, ਉਹਦੇ ਅਗੇਂਸਟ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਹੈ। ਕਹਿੰਦੇ ਪਈ ਇਸ ਐਪ ਦੇ ਨਾਲ ਲੋਕਾਂ ਨੂੰ ਇਨਕਰੇਜਮੈਂਟ ਮਿਲਦੀ ਆ ਇਲੀਗਲ ਇਮੀਗ੍ਰੇਸ਼ਨ ਦੇ ਲਈ। ਇਹ ਸਟੇਟ ਆਫ ਟੈਕਸਸ ਨੇ ਲਾ ਸੂਟ ਫਾਈਲ ਕੀਤਾ ਆ ਯੂਐਸ ਗਵਰਨਮੈਂਟ ਦੇ ਅਗੇਂਸਟ, ਜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਗੇਂਸਟ। ਜੀ ਲੇਆਫ ਦਾ ਸਿਲਸਿਲਾ ਚੱਲ ਰਿਹਾ ਆ। ਮੈਟਾ ਨੇ ਆਪਣਾ ਲਾਸਟ ਇੱਕ ਲੇਟੈਸਟ ਰਾਉਂਡ ਆਫ ਲੇਆਫਸ ਆ ਉਸ ਨੂੰ ਸਟਾਰਟ ਕਰ ਦਿੱਤਾ ਆ। ਇਸ ਵਾਰ ਕਹਿੰਦੇ ਵੀ ਜਿਹੜੇ ਬਿਜ਼ਨਸ ਗਰੁੱਪਸ ਆ ਉਹਨਾਂ ਉੱਤੇ ਇਹ ਫੋਕਸ ਕਰਨ ਜਾ ਰਹੇ ਆ। 10,000 ਕਾਮੇ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆ ਉਸ ਨੇ ਜਿਹੜੀ ਲੇਟੈਸਟ 2 ਰਾਉਂਡਸ ਦੇ ਵਿੱਚ ਐਲਾਨੇ ਹੈਗੇ ਆ। ਪਹਿਲਾ ਰਾਉਂਡ ਆਫ ਲੇਆਫ ਨਵੰਬਰ 'ਚ ਆਇਆ ਸੀ, ਜਦੋਂ 11,000 ਇਹਨਾਂ ਨੇ ਲੇਆਫ ਕੀਤੇ ਸੀਗੇ। ਸੋ ਮੈਟਾ ਦਾ ਜਿਹੜਾ ਕਹਿੰਦੇ ਈਅਰ ਆਫ ਐਫੀਸ਼ੀਐਂਸੀ ਇਹਨਾਂ ਨੇ ਸੋ ਕਾਲਡ ਇਸ ਸਾਲ ਨੂੰ ਆਖਿਆ ਆ, ਜਿਸ ਦੇ ਵਿੱਚ ਮਾਰਕ ਜ਼ਕਰਬਰਗ CEO ਉਸਨੇ ਇਹ ਪਿਚ ਕੀਤਾ ਵੀ ਕੰਪਨੀ ਨੂੰ ਸਲਿਮ ਡਾਊਨ ਕਰਨਾ ਪੈਣਾ ਆ, ਤੇ ਇੱਕ ਹਿਸਾਬ ਦੇ ਨਾਲ ਤੇਜ਼ ਤਰਾਰ ਜਿਹੜਾ ਉਹ ਆਪਾਂ ਨੂੰ ਬਣਾਉਣਾ ਪੈਣਾ ਆ। ਡਿਜੀਟਲ ਐਡਵਰਟਾਈਜ਼ਮੈਂਟ ਮਾਰਕੀਟ ਦੇ ਵਿੱਚ ਇਹਨਾਂ ਦਾ ਕੰਮ ਕਾਫੀ ਪਹਿਲਾਂ ਨਾਲੋਂ ਘਟਿਆ ਆ। ਮਲਟੀ ਬਿਲੀਅਨ ਡਾਲਰ ਦੇ ਸੇਵਿੰਗਸ ਦੇ ਵੱਲ ਨੂੰ ਅੱਖ ਰੱਖੀ ਬੈਠਾ ਆ ਮੈਟਾ ਦਾ ਜਿਹੜਾ ਇਹ CEO ਮਾਰਕ ਜ਼ਕਰਬਰਗ। ਸੋ ਨਵੇਂ ਲੇਟੈਸਟ ਰਾਉਂਡ ਆਫ ਕੱਟਸ ਜਿਹੜੇ ਆ ਉਹ ਹੋਣਗੇ ਮੈਟਾ ਦੇ ਬਿਜ਼ਨਸ ਗਰੁੱਪਸ ਦੇ ਨਾਲ। ਦੋ ਰਾਉਂਡ ਆਫ ਲੇਆਫਸ ਦੇ ਵਿੱਚ ਆਲਰੇਡੀ 21,000 ਇਹਨਾਂ ਨੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਆ। ਇਸ ਰਾਉਂਡ ਦੇ ਵਿੱਚ ਕਿੰਨੇ ਲੋਕਾਂ ਦੀ ਛੁੱਟੀ ਹੋਊਗੀ ਇਹ ਆંકੜਾ ਅਜੇ ਤੱਕ ਨਹੀਂ ਆ, ਪਰ ਬਿਜ਼ਨਸ ਗਰੁੱਪਸ ਦੇ ਉੱਤੇ ਡੈਫੀਨੇਟਲੀ ਇਹ ਫੋਕਸ ਕਰਨ ਜਾ ਰਹੇ ਆ। ਰੀਸੈਂਟਲੀ ਇਹਨਾਂ ਨੂੰ ਯੂਰਪ ਦੇ ਵਿੱਚ ਬਿਲੀਅਨ ਡਾਲਰ ਦਾ ਜੁਰਮਾਨਾ ਵੀ ਡਾਟਾ ਨੂੰ ਲੈ ਕੇ ਜਿਹੜਾ ਉਹ ਕੀਤਾ ਗਿਆ ਸੀ, ਤੇ ਈਅਰ ਆਫ ਐਫੀਸ਼ੀਐਂਸੀ ਤੇ ਇਹ ਆਲਰੇਡੀ ਹੋਰ ਡਾਲਰ ਬਚਾਉਣ ਵੱਲ ਨੂੰ ਸੋਚ ਰਹੇ ਆ। ਸੋ ਕਈ ਹੋਰ ਲੋਕਾਂ ਨੂੰ ਝਾੜਿਆ ਜਾ ਸਕਦਾ ਆ। ਬੇਰੀਆ ਤੋਂ ਕਾਂਗਰਸਮੈਨ ਐਰਿਕ ਸਵੈਲਵਲ ਦੀ ਕਾਫੀ ਲੰਮੇ ਸਮੇਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸੋ ਜੋ ਹੁਣ ਹਾਊਸ ਐਥਿਕਸ ਕਮੇਟੀ ਦੀ ਇਨਵੈਸਟੀਗੇਸ਼ਨ ਰਿਪੋਰਟ ਆਈ ਆ, ਉਹਦੇ ਵਿੱਚ ਕਿਹਾ ਗਿਆ ਵੀ ਐਰਿਕ ਸਵੈਲਵਲ ਨੇ ਕਿਸੇ ਤਰ੍ਹਾਂ ਦਾ ਕੋਈ ਰੋਂਗ ਕੰਮ ਨਹੀਂ ਕੀਤਾ। ਖਬਰ ਇਹ ਆਈ ਸੀ ਵੀ ਕੁਛ ਸਾਲ ਪਹਿਲਾਂ ਐਰਿਕ ਸਵੈਲਵਲ ਜੋ ਕੈਸਟਰੋ ਵੈਲੀ ਤੋਂ ਹੈਗੇ ਆ, ਉਹਨਾਂ ਦੇ ਸੰਬੰਧ ਇੱਕ ਚਾਈਨੀਜ਼ ਮੂਲ ਦੀ ਲੇਡੀ ਨਾਲ ਸੀਗੇ, ਤੇ ਉਸ ਨੂੰ ਸਸਪੈਕਟ ਕੀਤਾ ਗਿਆ ਸੀ ਵੀ ਉਹ ਚਾਈਨੀਜ਼ ਸਪਾਈ ਹੈਗੀ ਆ, ਤੇ ਬਲਕਿ ਉਸਨੇ ਇੱਕ ਇੰਟਰਨ ਵੀ ਐਰਿਕ ਸਵੈਲਵਲ ਦੇ ਆਫਿਸ ਦੇ ਵਿੱਚ ਸੈਟਅਪ ਕਰ ਦਿੱਤਾ ਸੀ, ਜੋ ਵਾਸ਼ਿੰਗਟਨ DC ਦੇ ਵਿੱਚ ਆ। ਇਹ ਸਾਰੀਆਂ ਖਬਰਾਂ ਆਉਣ ਤੋਂ ਬਾਅਦ ਜੋ ਰਿਪਬਲਿਕਨ ਸਪੀਕਰ ਆਫ ਹਾਊਸ ਉਸ ਟਾਈਮ ਸੀਗੇ ਜੌਨ ਬੋਇਨਰ, ਉਹਨਾਂ ਨੇ ਤੇ ਪੌਲ ਰਾਇਨ ਨੇ ਇਹਨਾਂ ਨੂੰ ਜੋ ਹਾਊਸ ਇੰਟੈਲੀਜੈਂਸ ਕਮੇਟੀ ਆ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ ਸੀਗਾ। ਪਈ ਜੋ ਇਹਨਾਂ ਦੇ ਉੱਤੇ ਚਾਰजेस ਲੱਗੇ ਹੋਏ, ਐਲੀਗੇਸ਼ਨ ਲੱਗੇ ਹੋਏ ਸੀ। ਸੋ ਅੱਜ ਐਥਿਕਸ ਕਮੇਟੀ ਨੇ ਕਿਹਾ ਵੀ ਇਹਨਾਂ ਦੇ ਵਿੱਚ ਕੋਈ ਵੀ ਪ੍ਰੂਫ ਨਹੀਂ ਹੈਗਾ, ਈਵਨ ਦੋ ਐਰਿਕ ਸਵੈਲਵਲ ਤੇ ਰਿਪਰੈਜ਼ੈਂਟੇਟਿਵ ਐਡਮ ਸ਼ੈਫ
ਉਹ ਡੈਮੋਕ੍ਰੇਟ, ਉਹ ਵੀ ਆਪਣੇ ਕੈਲੀਫੋਰਨੀਆ ਤੋਂ ਹੀ ਆ। ਇਹਨਾਂ ਨੂੰ ਹਾਊਸ ਦੀ ਜੋ ਕਮੇਟੀ ਹੈਗੀ ਆ, ਉਸ ਤੋਂ ਇੰਟੈਲੀਜੈਂਸ ਕਮੇਟੀ, ਉਸ ਤੋਂ ਬਾਹਰ ਰੱਖਿਆ ਗਿਆ ਸੀ, ਕੋਈ ਕਿਸੇ ਤਰ੍ਹਾਂ ਦੀ ਮੈਂਬਰਸ਼ਿਪ ਨਹੀਂ ਦਿੱਤੀ ਗਈ। ਜੀ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਊਗਾ ਨਜ਼ਰੀਆ, 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 3 ਤੋਂ 4 ਜਿਹੜਾ ਪੇਸ਼ ਕੀਤਾ ਜਾਊਗਾ ਪ੍ਰੋਗਰਾਮ ਸਾਂਝੀ ਸਾਥ, ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਮਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਇੱਥੇ ਪ੍ਰੋਗਰਾਮ ਆਹ ਵਾਲੇ ਦੀ ਜਿਹੜੀ ਸਮਾਪਤੀ ਹੈ। ਪੰਜਾਬੀ ਰੇਡੀਓ ਇਸੇ ਤੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਰਹਿੰਦੇ ਆ। ਆਪਣੇ ਪੰਜਾਬੀ ਰੇਡੀਓ ਇਸੇ ਦੇ YouTube ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ, ਸਬਸਕ੍ਰਾਈਬ ਕਰੋ, ਤਾਂ ਜੋ ਉੱਥੇ ਤੁਹਾਨੂੰ ਜਿਹੜੀਆਂ ਵੀਡੀਓਜ਼ ਆ ਉਹ ਤੁਹਾਨੂੰ ਵੱਧ ਤੋਂ ਵੱਧ ਦਿਖਦੀਆਂ ਰਹਿਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਫੁੱਲ ਪ੍ਰੋਗਰਾਮਸ ਆ ਖਬਰਾਂ ਦੇ, ਉਹ ਸਾਰੇ ਉਹਨਾਂ ਨੂੰ ਮੋਸਟਲੀ ਆਪਾਂ YouTube ਦੇ ਉੱਤੇ ਜਿਹੜਾ ਉਹ ਪੇਸ਼ ਕਰਨ ਵੱਲ ਨੂੰ ਵੱਧ ਰਹੇ ਹਾਂ। ਸੋ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਰੱਖੋ। ਸੋ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।